जून 84 का पहला हफ्ता इवें ही सी जिवें 1710 ਦੇ ਵਿੱਚ ਬਹਾਦਰ ਸ਼ਾਹ ਨੇ ਨਾਨਕ ਪ੍ਰਸਤਾਂ ਨੂੰ ਮਾਰਨ ਦਾ ਜਿਹੜਾ ਉਹ ਸਰਕੂਲਰ ਜਾਰੀ ਕੀਤਾ ਸੀ। ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਗਲ ਦੇ ਦੁਆਲੇ ਨਿੱਕੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਐਨ ਅਪੀਲ, these Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. State ने सिखां दे उत्ते उस किस्म ਦਾ ruthless terror ਕੀਤਾ और ਉਹਦਾ ਨਤੀਜਾ ਇਮੀਡੀਏਟਲੀ ਅਸੀਂ ਦੇਖਦੇ ਹਾਂ ਕਿ 84 ਐਂਡ ਦੇ ਵਿੱਚ ਰਾਜੀਵ ਗਾਂਧੀ 3/4 ਸੀਟਾਂ ਦੇ ਨਾਲ ਜਿਹੜੀਆਂ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀਆਂ ਉਹ ਪਰ ਜੂਨ 84 ਨਵੰਬਰ 84 ਔਰ ਸਿੱਖਾਂ ਦੇ ਖਿਲਾਫ ਇਸ ਕਿਸਮ ਦਾ ਹੇਟ ਕੈਂਪੇਨ ਨਾ ਹੁੰਦਾ। ਬੀਜੇਪੀ ਨੇ ਦੇਖਿਆ ਵੀ ਇਹਨਾਂ ਨੇ ਤਾਂ ਟਾਰਗੇਟ ਕਰਕੇ ਇਹ ਪਾਵਰ ਤੇ ਪਹੁੰਚ ਗਿਆ ਰਾਜੀਵ ਗਾਂਧੀ, ਵਾਈ ਕਾਂਟ ਵੀ ਡੂ ਦੈਟ। ਉਹ ਮਰਡਰਰ ਜਿਹਨੂੰ 12 ਸਾਲ 2002 ਤੋਂ 2014 ਤੱਕ ਜਿਹੜਾ ਉਹ ਪਰਸੋਨਾ ਨੌਨ ਗ੍ਰੈਟਾ ਹੀ ਨਹੀਂ, ਰਾਦਰ ਜੇ ਤੁਸੀਂ ਉਸ ਪੀਰੀਅਡ ਦੀ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦੇਖੋ, ਇੱਕੋ ਇੱਕ ਮੋਦੀ ਹੈ ਜਿਹਦੇ ਤੇ ਉਹ ਰਿਪੋਰਟ ਲਾਗੂ ਕਰਕੇ ਉਹਨੂੰ ਅਮਰੀਕਾ 'ਚ ਵੜਨ ਨਹੀਂ ਦਿੱਤਾ ਗਿਆ। ਜੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਤੇ ਤੁਸੀਂ ਉਹਨਾਂ ਨੂੰ ਕਹੋ ਤੇ ਉਹਨਾਂ ਦੇ ਹਵਾਲੇ ਨਾਲ ਇਹਨਾਂ ਦਾ ਨੈਰੇਟਿਵ ਹੁੰਦਾ ਹੈ ਕਿ ਇਹ ਅਰਬਨ ਨਕਸਲਸ, ਉਹਨਾਂ ਨੂੰ ਚੁੱਕ ਲਿਆ ਜਾਂਦਾ ਘਰਾਂ 'ਚੋਂ, ਉਹ ਉਹਨਾਂ ਨੂੰ ਹਿੰਦੂਆਈਜ਼ ਕਰਦੇ ਨੇ, ਆਪਣੇ ਫੁੱਟ ਸੋਲਜਰ ਦੇ ਤੌਰ ਤੇ ਤਿਆਰ ਕਰ ਰਹੇ ਨੇ। ਪਰ ਕਿਉਂਕਿ ਉਹਨਾਂ ਦੀਆਂ ਹੀ ਜ਼ਮੀਨਾਂ ਦੇ ਉੱਤੇ ਇਹ ਸਾਰੀਆਂ ਮਾਈਨਿੰਗ ਹੁੰਦੀ ਹੈ, ਦੂਜੇ ਤੀਜੇ ਇਹਨਾਂ ਦਾ ਕੰਮ ਚੱਲਦਾ ਹੈ, ਇਹਨਾਂ ਨੇ ਚੁੱਪ ਵੱਟੀ ਹੋਈ ਹੈ। ਅੱਜ ਇੱਕ ਬੜਾ ਹੀ ਰੌਚਕ ਤੇ ਮਹੱਤਵਪੂਰਨ ਪ੍ਰੋਗਰਾਮ ਆਪ ਨਾਲ ਸਾਂਝਾ ਕਰ ਰਹੇ ਹਾਂ। ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਚਿੰਤਨ ਦੇ ਤੇ ਐਕਟਿਵਿਜ਼ਮ ਦੇ ਖੇਤਰ ਦੇ ਵਿੱਚ ਬਾਖੂਬੀ ਰੋਲ ਅਦਾ ਕੀਤਾ ਤੇ ਹੁਣ ਵੀ ਬੜੇ ਸਰਗਰਮ ਨੇ। ਮੇਰੀ ਮੁਰਾਦ ਹੈ ਡਾਕਟਰ ਅਮਰਜੀਤ ਸਿੰਘ ਜੀ ਤੋਂ, ਜੋ ਕਿ ਬੇਸਿਕਲੀ ਇਸ ਵੇਲੇ ਅਮਰੀਕਾ 'ਚ ਰਹਿ ਰਹੇ ਨੇ, ਪਰ ਅੰਤਰਰਾਸ਼ਟਰੀ ਪੱਧਰ 'ਤੇ ਸਿੱਖ ਡਾਇਸਪੋਰਾ ਜਿਹੜਾ ਹੈ ਉਸ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਗਲੋਬਲ ਪੋਲਿਟਿਕਸ, ਸੰਸਾਰ ਪੱਧਰ ਦੀ ਰਾਜਨੀਤੀ, ਉਸ ਦੇ ਵਿੱਚ ਆ ਰਹੇ ਉਤਰਾਅ ਚੜ੍ਹਾਅ, ਪੋਲਰਾਈਜੇਸ਼ਨ, ਧਰੁਵੀਕਰਨ ਦਾ ਜਿਹੜਾ ਇਸ ਵੇਲੇ ਸੰਤਾਪ ਚੱਲ ਰਿਹਾ ਹੈ, ਤੇ ਉਸ ਤੋਂ ਇਲਾਵਾ ਘੱਟ ਗਿਣਤੀਆਂ ਦੀ ਦੁਨੀਆ ਭਰ ਦੇ ਵਿੱਚ ਆਮ ਕਰਕੇ ਤੇ ਭਾਰਤ ਦੇ ਵਿੱਚ ਖਾਸ ਕਰਕੇ ਇਸ ਵਿਸ਼ੇ ਤੇ ਕੇਂਦਰਿਤ ਵਿਚਾਰ ਚਰਚਾ ਅਸੀਂ ਕਰਾਂਗੇ। ਸੋ ਅੱਜ ਮਾਣ ਵਾਲੀ ਗੱਲ ਹੈ, ਚੈਨਲ ਪੰਜਾਬੀ ਲਈ ਸਾਡੇ ਸਟੂਡੀਓ 'ਚ ਡਾਕਟਰ ਸਾਹਿਬ ਆਏ ਨੇ। ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਡਾਕਟਰ ਸਾਹਿਬ। ਜੀ ਆਇਆਂ ਨੂੰ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਚੈਨਲ ਪੰਜਾਬੀ, ਗਲੋਬਲ ਪੰਜਾਬ, ਤੁਸੀਂ ਬੜੇ ਸੁਚੱਜੇ ਢੰਗ ਨਾਲ ਜਿਹੜਾ ਅੱਜ ਮੈਸੇਜ ਦੇਣ ਦੀ ਲੋੜ ਹੈ ਉਹ ਤੁਸੀਂ ਸੇਵਾ ਕਰ ਰਹੇ ਹੋ, ਔਰ ਮੇਰੇ ਲਈ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਅੱਜ ਮੈਂ ਸਰੀ ਦੇ ਤੁਹਾਡੇ ਸਟੂਡੀਓ 'ਚ ਤੁਹਾਡੇ ਰੂਬਰੂ ਹੋ ਰਿਹਾ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸਾਡੇ ਲਈ ਬੜੀ ਇਹ ਖੁਸ਼ੀ ਵਾਲੀ ਗੱਲ ਹੈ ਕਿ ਅਕਸਰ ਤੁਹਾਡੇ ਵਿਚਾਰਾਂ ਦੀ ਸਾਂਝ ਅਸੀਂ ਆਪਣੇ ਚੈਨਲ ਦੇ ਦਰਸ਼ਕਾਂ ਦੇ ਰਾਹੀਂ ਸਾਂਝੀ ਕਰਦੇ ਹਾਂ, ਪਰ ਤੁਸੀਂ ਅੱਜ ਖੁਦ ਆਏ ਹੋ ਤੇ ਕਾਫੀ ਲੰਮੇ ਸਮੇਂ ਅਰਸੇ ਬਾਅਦ ਤੁਸੀਂ ਸਰੀ ਕਿਹੜਾ ਮਾਰਿਆ ਜੀ। ਪੋਸਟ 9/11 ਤੁਹਾਨੂੰ ਪਤਾ ਹੀ ਹੈ, ਅਮਰੀਕਾ, ਕੈਨੇਡਾ, ਫਿਰ ਉਹ ਕਾਫੀ ਪਾਸਿਓਂ ਸ਼ਿਕੰਜਾ ਕੱਸਿਆ ਗਿਆ ਹੈ, ਸੋ ਉਹਦੀ ਬਦੌਲਤ ਵਿਜ਼ਿਟਸ ਘੱਟ ਸੀ। ਹੁਣ ਆਲਮੋਸਟ 20 ਸਾਲ ਬਾਅਦ ਆਉਣ ਦਾ ਸਬਬ ਹੋਇਆ ਜੀ। ਤੁਸੀਂ ਗੱਲ ਜਿੱਥੋਂ ਸ਼ੁਰੂ ਕੀਤੀ, ਅਸੀਂ ਇੱਕ ਗੈਰ ਰਸਮੀ ਜਿਹੜੀ ਹੈ ਇਸੇ ਨੂੰ ਹੀ ਅੱਗੇ ਤੋਰਦੇ ਹਾਂ, 9/11 ਦੀ ਗੱਲ ਕੀਤੀ। ਉਸ ਤੋਂ ਬਾਅਦ ਜਿਹੜੀ ਕੌਮਾਂਤਰੀ ਰਾਜਨੀਤੀ ਹੈ ਗਲੋਬਲ ਪੋਲਿਟਿਕਸ ਦੇ ਵਿੱਚ ਐਸਾ ਇੱਕ ਖਾਸ ਕਿਸਮ ਦਾ ਧਰੁਵੀਕਰਨ ਪੈਦਾ ਹੋ ਗਿਆ ਜਿਸ ਦੇ ਬਾਰੇ ਅਸੀਂ ਕਹਿ ਸਕਦੇ ਕਿ ਖਾਸ ਕੁਝ ਭਾਈਚਾਰੇ ਜਾਂ ਇੱਕ ਵਿਸ਼ੇਸ਼ ਭਾਈਚਾਰੇ ਉਹਨਾਂ ਨੂੰ ਸ਼ਿਕੰਜੇ ਦੇ ਵਿੱਚ ਰੱਖ ਕੇ ਜਾਂ ਘੱਟ ਗਿਣਤੀਆਂ ਨੂੰ, ਉਸ ਤੋਂ ਬਾਅਦ ਬਾਕੀ ਜਿਹੜੀਆਂ ਤਾਕਤਾਂ ਹਨ ਉਹ ਆਪਣੀ ਮਨਮਰਜ਼ੀ ਕਰ ਰਹੀਆਂ ਨੇ। ਸੋ ਅਸੀਂ ਚਾਹਾਂਗੇ ਕਿ ਸਿੱਖ ਨੁਕਤੇ ਨਿਗਾਹ ਤੇ ਜਾਣ ਦੇ ਨਾਲ ਨਾਲ ਅਸੀਂ ਇਸ ਵਿਸ਼ੇ ਨੂੰ ਜ਼ਰੂਰ ਅੱਜ ਸਾਂਝਾ ਕਰੀਏ। ਦੇਖੋ, ਜਦੋਂ ਈਸਾਈਅਤ ਦਾ ਬੋਲਬਾਲਾ ਹੁੰਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਹਿਸਟਰੀ ਨੂੰ ਡਿਸਕਸ ਕਰਨ ਲਈ ਬਿਫੋਰ ਕ੍ਰਾਈਸਟ ਤੇ AD ਐਨੋ ਡੈਨੀ ਇਨ ਦਾ ਈਅਰ ਆਫ ਆਵਰ ਲਾਰਡ ਹਿਸਟਰੀ ਇਵੇਂ ਡਿਵਾਈਡ ਹੋਈ। ਜੇ 9/11 ਦਾ ਇਹ ਘਟਨਾਕ੍ਰਮ ਨੂੰ ਕਹਿਣਾ ਹੋਏ ਤਾਂ ਜ਼ਾਹਰ ਹੈ ਕਿ ਜਿਹੜੇ ਫਿਊਚਰ ਦੇ ਹਿਸਟੋਰੀਅਨ ਇਸ ਨੂੰ ਕਰਨਗੇ ਵਰਲਡ ਪ੍ਰੀ 9/11 ਐਂਡ ਪੋਸਟ 9/11, ਔਰ ਇਵੇਂ ਹੀ ਜਿਸ ਪੈਂਡੇਮਿਕ 'ਚੋਂ ਸਾਰੀ ਇਨਸਾਨੀਅਤ COVID-19 ਦੇ ਨਿਕਲੀ ਹੈ, ਇਹਨਾਂ ਵਰਿਆਂ ਤੋਂ ਬਾਅਦ ਇਹ ਹੋਏਗਾ ਕਿ ਵਰਲਡ ਪ੍ਰੀ ਕੋਵਿਡ ਐਂਡ ਪੋਸਟ ਕੋਵਿਡ।
ਸੋ 9/11 ਨੇ ਮਹਿਜ਼ ਇਹ ਨਹੀਂ ਕਿ ਇੱਕ ਨਵੀਂ ਧਰੁਵੀਕਰਨ ਦੀ ਲਾਈਨ ਪੈਦਾ ਕੀਤੀ। ਅਸੀਂ ਘੱਟ ਗਿਣਤੀਆਂ ਜਾਂ ਸਾਡੇ ਵਾਂਗ ਬਾਕੀ ਵੀ ਮੁਲਕਾਂ 'ਚ ਜਿਹੜੇ ਆਪਣੇ ਮੁੱਢਲੇ ਹੱਕਾਂ ਲਈ ਲੜ ਰਹੀਆਂ ਕੌਮਾਂ ਨੇ ਉਸ ਦਾ ਬਹੁਤ ਨੁਕਸਾਨ ਕੀਤਾ। ਹਾਲਾਂਕਿ ਇਸ ਨੇ ਦੁਨੀਆ ਦੀ ਸਿਆਸਤ ਨੂੰ, ਇਕਨੋਮੀ ਨੂੰ ਔਰ ਓਵਰਆਲ ਪਹੁੰਚ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਕੀਤਾ, ਕਿਉਂਕਿ ਉਹਦਾ ਸਭ ਤੋਂ ਵੱਡਾ ਇੱਕ ਸੈਟਬੈਕ, ਜੇ ਮੈਂ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਕਹਾਂ ਕਿ ਅਸੀਂ ਪ੍ਰੀ 9/11 ਆਪਣੇ ਆਪ ਨੂੰ ਜਦੋਂ ਦੁਨੀਆ 'ਚ 3 ਲਫ਼ਜ਼ ਫਰੀडम ਫਾਈਟਰ, ਮਿਲੀਟੈਂਟ, ਟੈਰਰਿਸਟ, ਸੋ ਫਰੀडम ਫਾਈਟਰ ਦਾ ਕਾਨਸੈਪਟ ਵਿਦਨ UN ਚਾਰਟਰ ਵੀ ਐਕਸੈਪਟੇਬਲ ਸੀ, ਕਿਉਂਕਿ ਜੇ ਤੁਸੀਂ ਪ੍ਰੀਐਂਬਲ ਦੇਖਦੇ ਹੋ UN ਚਾਰਟਰ ਦਾ ਤੇ ਉਹਦੇ ਅਲਫਾਜ਼ ਨੇ ਕਿ ਇਫ ਏ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰਿਬੈਲੀਅਨ his human rights must be protected by the rule of the law। ਲੇਕਿਨ ਪੋਸਟ 9/11 ਇਹ ਤਿੰਨੋਂ ਹੀ ਲਫ਼ਜ਼ ਇੱਕ ਟੈਰਰਿਸਟ ਦੇ ਖਾਤੇ 'ਚ ਆ ਗਏ, ਦਹਿਸ਼ਤਗਰਦੀ ਬਣ ਗਈ। ਔਰ ਉਸ ਦਾ ਨਤੀਜਾ ਇਹ ਹੋਇਆ ਕਿ ਜਿਹੜੀਆਂ ਸਟੇਟਸ ਕ੍ਰੈਕ ਡਾਊਨ ਕਰਨਾ ਚਾਹੁੰਦੀਆਂ ਸੀ ਆਪਣੀਆਂ ਮਾਈਨੋਰਿਟੀਜ਼ ਦੇ ਉੱਤੇ, ਉਹਨਾਂ ਨੂੰ ਵੀ ਮੌਕਾ ਬਣ ਗਿਆ, ਕਿਉਂਕਿ ਅਮਰੀਕਾ ਜਿਸ ਨੂੰ ਓਬਵੀਅਸਲੀ ਚੈਂਪੀਅਨ ਆਫ ਹਿਊਮਨ ਰਾਈਟਸ ਤੇ ਇਹ ਉਹ ਦੇ ਲਕਬ ਮਿਲੇ ਸੀ, ਪੋਸਟ 9/11 ਅਸੀਂ ਅਮਰੀਕਾ ਦਾ ਵੀ ਉਹੀ ਰੂਪ ਦੇਖਿਆ ਜਿਹੜਾ ਕਿ ਡਿਕਟੇਟਰਸ਼ਿਪਸ ਦੇ ਥੱਲੇ, ਆਟੋਕ੍ਰੈਸਿਸ ਦੇ ਥੱਲੇ ਜਾਂ ਕਮਿਊਨਿਸਟ ਰਜੀਮਸ ਦੇ ਥੱਲੇ ਸੀ। ਜੇ ਪੈਟਰੀਓਟ ਐਕਟ ਬਣਿਆ, ਜਿਸ ਕਿਸਮ ਦੇ ਲਾਅ ਅਮਰੀਕਾ 'ਚ ਬਣੇ ਉਹ ਤੁਹਾਡੇ ਬੈਡਰੂਮ 'ਚ ਆ ਕੇ ਵੜ ਗਏ ਔਰ ਉਸ ਲੈਵਲ ਦੇ ਉੱਤੇ ਇੰਟਰਫੇਰੈਂਸ। ਤਾਂ ਫਿਰ ਇੰਡੀਆ ਵਰਗਾ ਮੁਲਕ ਜਿਹੜਾ ਆਲਰੇਡੀ ਫੇਅਰ ਨਹੀਂ ਸੀ ਮਾਈਨੋਰਿਟੀਜ਼ ਨੂੰ, ਉਹਨਾਂ ਨੇ ਵੀ ਇਸ ਨੂੰ ਦਹਿਸ਼ਤਗਰਦੀ ਦੇ ਕਲੌਜ਼ ਨੂੰ ਇਸ ਢੰਗ ਨਾਲ ਵਰਤਿਆ। ਇੱਕ ਪਾਸੇ ਟਾਡਾ ਵਰਗੇ ਕਾਨੂੰਨ ਸੀ ਇੱਕ ਜ਼ਮਾਨੇ ਜਿਨ੍ਹਾਂ ਦਾ ਇੰਨਾ ਕ੍ਰਿਟਿਸਿਜ਼ਮ ਦੁਨੀਆ 'ਚ ਹੋਇਆ ਕਿ ਉਹ ਇੱਕ ਸਟੇਜ ਦੇ ਉੱਤੇ ਉਹਨਾਂ ਨੂੰ ਖਤਮ ਕਰਨੇ ਪਏ, ਪਰ ਅੱਜ ਅਸੀਂ UAPA ਯੂਆਪਾ ਜਿਹਨੂੰ ਕਿਹਾ ਜਾਂਦਾ ਹੈ, ਜਾਂ ਉਸ ਤੋਂ ਪਹਿਲਾਂ ਈਵਨ ਪੋਟਾ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ, ਉਹ ਆਲਮੋਸਟ ਟਾਡਾ ਦਾ ਇੱਕ ਫਾਰਮ ਸੀ। ਸੋ ਅਸੀਂ ਸਮਝਦੇ ਹਾਂ ਵੀ ਇਸ ਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਤਹਿਰੀਕਾਂ ਇਨਸਾਨੀ ਹਕੂਕਾਂ ਦੇ ਲਈ ਸੀ, ਆਪਣੇ ਹੱਕਾਂ ਦੇ ਲਈ ਸੀ, ਓਪਰੈਸਡ, ਰਿਪਰੈਸ, ਸੁਪਰੈਸਡ ਲੋਕ, ਉਹਨਾਂ ਦਾ ਬਹੁਤ ਨੁਕਸਾਨ ਕੀਤਾ, ਕਿਉਂਕਿ ਦਬਾਉਣ ਵਾਲੇ ਰਜੀਮਸ ਨੇ ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ। ਡਾਕਟਰ ਸਾਹਿਬ, ਜਿਹੜੀ ਇਹ ਤੁਸੀਂ ਇਸ ਦੇ ਇੱਕ ਬੜੀ ਦਿਲਚਸਪ ਨੁਕਤੇ ਤੇ ਵੰਡ ਕੀਤੀ ਹੈ ਕਿ ਪ੍ਰੀ 9/11 ਤੇ ਪੋਸਟ ਇਸੇ ਤਰ੍ਹਾਂ ਕੋਵਿਡ ਪੈਂਡੈਮਿਕ ਦਾ, ਤੇ ਜਦੋਂ ਅਸੀਂ ਇਸੇ ਨੂੰ ਸਿੱਖਾਂ ਦੇ ਸੰਦਰਭ 'ਚ ਦੇਖਦੇ ਹਾਂ ਤਾਂ 84 ਦਾ ਜਿਹੜਾ ਸੰਕਲਪ ਜਾਂ ਦੁਖਾਂਤ, ਨਸਲਕੁਸ਼ੀ, ਜੋ ਇਹ ਸਾਰਾ ਕੁਛ ਹੈ ਬਿਫੋਰ 84 ਤੇ ਆਫਟਰ 84, ਜੇ ਇਹਨੂੰ ਇਸ ਪਹਿਲੂ ਤੋਂ ਵਿਚਾਰਦੇ ਹਾਂ ਤਾਂ ਥੋੜ੍ਹਾ ਜਿਹਾ ਇਸ ਦੇ ਪ੍ਰਸੰਗ ਦੇ ਵਿੱਚ ਸਿੱਖ ਚਿੰਤਕ ਦੇ ਤੌਰ ਤੇ ਜ਼ਰੂਰ ਰੌਸ਼ਨੀ ਪਾਓ। ਦੇਖੋ, ਮੈਂ ਸਮਝਦਾ ਵੀ ਕਈ ਵਾਰ ਇਹ ਹੁੰਦਾ ਹੈ ਵੀ ਜਿਵੇਂ ਕਿਸੇ ਬਿਮਾਰੀ ਨੂੰ ਜਦੋਂ ਡਾਇਗਨੋਸਿਸ ਹੁੰਦਾ ਹੈ ਤੇ ਕੁਝ ਜਿਹੜੇ ਉਸ ਦੇ ਸਿੰਪਟਮਸ ਹੁੰਦੇ ਨੇ ਉਹ ਲੇਟੈਂਟ ਹੁੰਦੇ ਨੇ, ਤੇ ਬਿਮਾਰੀ ਦੇ ਜਿਹੜੇ ਪ੍ਰਗਟ ਸਿੰਪਟਮ ਹੁੰਦੇ ਨੇ ਜਾਂ ਜ਼ਾਹਰ ਸਿੰਪਟਮ ਹੁੰਦੇ ਨੇ, ਉਹਨਾਂ ਤੋਂ ਬਾਅਦ ਇਹ ਹੁੰਦਾ ਜੀ ਇਹ ਤਾਂ ਹੁਣ ਤੀਸਰੀ ਸਟੇਜ ਪਹੁੰਚ ਗਈ ਕੈਂਸਰ ਦੀ, 2 ਪਹਿਲਾਂ ਕੁਆਇਟਲੀ ਚੱਲ ਰਹੀਆਂ ਸੀ। ਮੈਂ ਸਮਝਦਾ ਵੀ ਸਿੱਖਾਂ ਦੇ ਲਈ ਜੇ ਅਸੀਂ ਪਿਛਲੇ 75 ਸਾਲ ਦੇ ਪੀਰੀਅਡ ਨੂੰ ਜਨਰਲ ਪੋਸਟ 47 ਦੇਖੀਏ ਤਾਂ ਇੱਕ ਪੀਰੀਅਡ 37 ਸਾਲ ਦਾ, 47 ਤੋਂ 84 ਤੱਕ, ਇੱਕ 38 ਸਾਲ ਦਾ ਉਦੋਂ ਤੋਂ ਹੁਣ ਤੱਕ। ਜੋ ਕੁਝ ਜੂਨ 84 ਦੇ ਪਹਿਲੇ ਹਫਤੇ ਹੋਇਆ, ਅਸਲ 'ਚ ਇਹਨੂੰ ਸਮਝਿਆ ਨਹੀਂ ਜਾ ਸਕਦਾ ਜੇ ਅਸੀਂ 47 ਤੋਂ ਇੱਕਦਮ ਬਾਅਦ ਦੇ ਸਿਨੈਰੀਓ ਨੂੰ ਨਾ ਸਮਝੀਏ। ਬੇਸ਼ੱਕ ਉਦੋਂ ਸੈਕੂਲਰਿਜ਼ਮ ਦਾ ਲਬਾਦਾ ਸੀ, ਜਦੋਂ ਅਸੀਂ ਨਹਿਰੂ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਜਾਂ ਪਟੇਲ ਜਾਂ ਇਹ ਵੱਡੇ ਸੀ, ਰਾਜਗੋਪਾਲਾਚਾਰੀਆ, ਵੱਡੇ ਨਾਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਵੀ ਇਹ ਤਾਂ ਜਾਇੰਟ ਸੀ, ਬਹੁਤ ਵੱਡੇ, ਆਫਕੋਰਸ ਜਾਇੰਟ ਸੀ ਫਰੀडम ਸਟਰਗਲ ਦੇ ਵਿੱਚ ਵੀ, ਔਰ ਲਰਨਡ ਲੋਕ ਸੀ। ਲੇਕਿਨ ਸਿੱਖਾਂ ਬਾਰੇ ਪਹੁੰਚ ਜਿਹੜੀ ਹੈ ਇਨ ਜਨਰਲ ਔਰ ਪੰਜਾਬ ਬਾਰੇ ਵੀ ਇਨ ਪਾਰਟਿਕੂਲਰ ਸ਼ੁਰੂ ਤੋਂ ਹੀ ਡਿਸਕ੍ਰਿਮੀਨੇਟਰੀ ਰਹੀ। ਇਹ ਕਿਉਂ ਇਵੇਂ ਹੋਇਆ? ਔਰ ਮੈਨੂੰ ਯਾਦ ਹੈ ਕਿ ਨੋਟਰ ਡੇਮ ਯੂਨੀਵਰਸਿਟੀ ਦੇ ਵਿੱਚ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ, ਉਹ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸੀ, ਬਾਅਦ 'ਚੋਂ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਨੋਟਰ ਡੇਮ 'ਚ ਗਏ ਤਾਂ ਉੱਥੇ ਉਹਨਾਂ ਨੇ ਇੱਕ ਡਿਸਕਸ਼ਨ ਸੈਸ਼ਨ ਰੱਖਿਆ। ਮੈਂ ਵੀ ਉਦੋਂ ਸਿਮਰਨਜੀਤ ਸਿੰਘ ਮਾਨ ਆਏ ਹੋਏ ਸੀ, ਉਹ ਵੀ ਯੂਨੀਵਰਸਿਟੀ ਦੇ ਵਿੱਚ ਅਸੀਂ ਕੋ ਪੈਨਲਿਸਟ ਸੀ, ਤੇ ਉਹਨਾਂ ਦਾ ਮੇਨ ਡਾਇਰੈਕਟਰ ਸਕਾਟ ਸੀ। ਉਹਨੇ ਇਹ ਸਵਾਲ ਪੁੱਛਿਆ, ਉਹਨੇ ਕਿਹਾ ਵੀ ਸਿੱਖ ਜਿਹੜੇ ਨੇ ਜਾਂ ਪੰਜਾਬ ਜਿਹੜਾ ਉਹ ਬ੍ਰੈਡ ਬਾਸਕਟ ਹੈ ਇੰਡੀਆ ਦੀ, ਬਾਰਡਰਸ ਨੂੰ ਡਿਫੈਂਡ ਕਰਨ ਲਈ ਸਭ ਤੋਂ ਅੱਗੇ ਹੋ ਕੇ ਲੜਦੇ ਨੇ। ਵੀ ਇੰਡੀਅਨ ਸਟੇਟ ਕਿਉਂ ਸਿੱਖਾਂ ਦੇ ਪਿੱਛੇ ਪਈ ਹੋਈ ਹੈ? ਉਹ ਤਾਂ ਐਸੈਟ ਨੇ ਵੀ ਉਹਨਾਂ ਨੂੰ ਤਾਂ ਰਾਦਰ ਦੇ ਸ਼ੁਡ ਐਨਕਰੇਜ ਦੈਮ ਕਿ ਉਹ ਬਾਕੀ ਮੁਲਕ ਦੀ ਗੁਰਬਤ ਨੂੰ। ਔਰ ਦੂਸਰਾ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਜਦੋਂ ਤੁਸੀਂ ਵਿਚਾਰਾਂ ਦੀ ਲੜਾਈ ਦੇਖਦੇ, ਮੈਂ ਕਿਹਾ ਦੁਨੀਆ 'ਚ ਬੇਸ਼ੱਕ ਹੰਟਿੰਗਟਨ ਦੇ ਕਲੈਸ਼ ਆਫ ਸਿਵਲਾਈਜੇਸ਼ਨ ਨਾਲ ਸਾਰੇ ਸਹਿਮਤ ਨਾ ਹੋਣ,
ਲੇਕਿਨ ਦੁਨੀਆ ਦੇ ਵਿੱਚ ਜੇ ਅਸੀਂ ਦੇਖੀਏ ਅਲਟੀਮੇਟਲੀ, ਮੈਂ ਕਿਹਾ ਜੀ ਸਾਡੀ ਮੁਗਲਾਂ ਨਾਲ ਕੀ ਲੜਾਈ ਸੀ, ਉਹਨਾਂ ਨੂੰ ਮੈਂ ਐਕਸਪਲੇਨ ਕੀਤਾ ਹੈ ਕਿ ਜਦੋਂ ਤੌਜ਼ਕੇ ਜਹਾਂਗੀਰੀ 'ਚ ਜਹਾਂਗੀਰ ਦੁਕਾਨੇ ਬਾਤਲ ਕਹਿੰਦਾ ਹੈ ਗੁਰੂ ਨਾਨਕ ਦੇ ਘਰ ਨੂੰ, ਸੋ ਜ਼ਾਹਰ ਹੈ ਕਿ ਉਹਨਾਂ ਦਾ ਵੀ ਜਿਹੜਾ ਸੋ ਕਾਲਡ ਏਕਤਾ ਦਾ ਸੰਕਲਪ ਸੀ ਕਿ ਇੱਕ ਮਜ਼ਹਬ ਦੇ ਥੱਲੇ ਆ ਜਾਓ। ਔਰ ਤੁਸੀਂ ਤਾਂ ਖੁਦ ਇੱਕ ਲਰਨਡ ਸਕਾਲਰ ਹੋ, ਜਦੋਂ ਅਸੀਂ ਭਾਈ ਸੰਤੋਖ ਸਿੰਘ ਹੋਰਾਂ ਦੀ ਉਹ ਟ੍ਰਿਬਿਊਟ ਦੇਖਦੇ ਹਾਂ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਕਿ ਜੇ ਗੁਰੂ ਗੋਬਿੰਦ ਸਿੰਘ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸ਼ੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ, ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਏਕਤਾ ਹੋ ਜਾਣੀ ਸੀ, ਅਨੇਕਤਾ ਟੁੱਟ ਜਾਣੀ ਸੀ। ਹੁਣ ਇਹੀ ਔਰੰਗਜ਼ੇਬੀ ਥਾਟ ਸੀ, ਇਹੀ ਜਹਾਂਗੀਰ ਜਦੋਂ ਦੁਕਾਨੇ ਬਾਤਲ ਕਹਿੰਦਾ ਹੈ, ਉਹਨਾਂ ਨੂੰ ਲੱਗਦਾ ਹੈ ਵੀ ਇਹ ਸਿੱਖੀ ਦਾ ਥਾਟ ਜਿਹੜਾ ਸਰਬੱਤ ਦੇ ਭਲੇ ਦਾ ਹੈ, ਇਨਸਾਨੀਅਤ ਦਾ ਹੈ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਤਾਂ ਹੈ ਹੀ ਹੈ, ਲੇਕਿਨ ਇਹ ਸਾਰਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਹੁਣ ਇਹ ਜਦੋਂ ਤੁਸੀਂ ਇਸਲਾਮਿਕ ਐਕਸਟ੍ਰੀਮਿਜ਼ਮ ਵਾਲੀ ਲਾਈਨ ਦੇਖਦੇ ਹੋ, ਉਹਨਾਂ ਦਾ ਵੀ ਮੂਮਨ ਕਾਫਰ ਦਾ ਕਾਨਸੈਪਟ ਹੈ, ਤੇ ਇਧਰ ਜਿਹੜਾ ਬ੍ਰਾਹਮਣਵਾਦ ਜਿਹਦੇ ਲਈ ਲਫ਼ਜ਼ ਅੱਜ ਹਿੰਦੂਤਵਾ ਦੇ ਨਾਂ ਥੱਲੇ ਕਈ ਕੁਛ ਹੀ ਉਹਨਾਂ ਨੇ ਸਮੇਟ ਲਿਆ, ਆਰੀਆ ਸਮਾਜ, ਬ੍ਰਹਮੋ ਸਮਾਜ, ਰਾਮਾ ਕ੍ਰਿਸ਼ਨ ਮਿਸ਼ਨ, ਸਨਾਤਨ ਸਭ ਕਰਕੇ ਉਹ ਆਪਣਾ ਪਰੋਸ ਰਹੇ ਨੇ, ਇਹ ਵਰਣ ਆਸ਼ਰਮ ਦੇ ਉੱਤੇ ਖੜਾ ਹੈ। ਸੋ ਜਿਹੜੀ 47 ਦੇ ਵਿੱਚ ਜਿਹੜੀ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਹੌਸਟਿਲਿਟੀ ਦੀ, ਔਰ ਉਸ ਦਾ ਸਭ ਤੋਂ ਵੱਡਾ ਸਬੂਤ 10 ਅਕਤੂਬਰ 1947 ਦਾ ਉਹ ਸਰਕੂਲਰ ਹੈ ਜਿਹੜਾ ਪਟੇਲ ਹੋਮ ਮਿਨਿਸਟਰ ਹੈ, ਨਹਿਰੂ ਪ੍ਰਾਈਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਜਿਹੜਾ ਉਹ ਪੰਜਾਬ ਦਾ ਗਵਰਨਰ ਹੈ, ਔਰ 29 ਜ਼ਿਲ੍ਹੇ ਪੰਜਾਬ ਦੇ ਸੀ, ਬਾਕੀ ਪਾਕਿਸਤਾਨ 'ਚ ਗਏ, 12 ਜਾਂ 13 ਜ਼ਿਲ੍ਹੇ ਸਾਡੇ ਪੂਰਬੀ ਪੰਜਾਬ 'ਚ, ਈਸਟ ਪੰਜਾਬ 'ਚ ਆਏ। ਔਰ ਸਰ ਕਪੂਰ ਸਿੰਘ ਉਸ ਜ਼ਮਾਨੇ 'ਚ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸੀ, ਔਰ ਉਹ ਡਿਸਟ੍ਰਿਕਟ ਕਾਂਗੜਾ ਸੀ ਜਿਹਦੇ 'ਚ ਅੱਜ ਦਾ ਡਿਸਟ੍ਰਿਕਟ ਲਾਹੌਲ, ਸਪੀਤੀ, ਕੁੱਲੂ ਇਹ ਸਾਰੇ ਸ਼ਾਮਲ ਨੇ। ਔਰ ਉਹ ਸਰਕੂਲਰ ਆਉਂਦਾ ਹੈ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਫਿਰ ਉਹਨਾਂ ਨੂੰ ਅੰਗਰੇਜ਼ੀ 'ਚ ਲੰਬਾ ਚੌੜਾ ਕਿ ਡਿਪਟੀ ਕਮਿਸ਼ਨਰਸ ਜਿਹੜੇ ਨੇ ਉਹ ਆਪਣੇ ਪ੍ਰਬੰਧ ਕਰ ਸਕਦੇ ਨੇ ਤਾਂ ਕਿ ਇਹਨਾਂ ਕ੍ਰਿਮੀਨਲਸ ਨੂੰ ਕਿਵੇਂ ਕਾਬੂ 'ਚ ਰੱਖਣਾ। ਹੁਣ ਇਹ ਤੁਸੀਂ ਦੇਖੋ, ਇਹ ਉਹ ਵਕਤ ਹੈ ਕਿ ਲਗਭਗ 40% ਸਿੱਖ ਇਨ ਪਾਰਟਿਕੂਲਰ, ਪੰਜਾਬੀਜ਼ ਇਨ ਜਨਰਲ, ਉਹ ਅਜੇ ਰਿਫਿਊਜੀ ਕੈਂਪਾਂ 'ਚ ਬੈਠੇ ਹੋਏ ਨੇ, ਆਪਣੇ ਘਰ ਦਾ ਕੋਈ ਨਾ ਕੋਈ ਜੀ ਮਰਵਾ ਕੇ ਆਏ ਹੋਏ। ਸੋ ਇਹ ਸੋਚ ਇੱਥੇ ਹੀ ਨਹੀਂ ਰੁਕਦੀ ਹੈ। ਤੁਸੀਂ ਫਿਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਹੋਈ ਡਿਬੇਟ ਦੇਖੋ। ਹੁਣ ਜਿਹੜਾ ਕੰਮ 100 ਸਾਲ 1699 ਤੱਕ 1699 ਤੋਂ 1799 ਤੱਕ ਮੁਗਲ ਜਾਂ ਅਫਗਾਨ ਨਹੀਂ ਕਰ ਸਕੇ, 1710 ਚ ਬਹਾਦਰ ਸ਼ਾਹ ਦਾ ਹੀ ਸੀ ਨਾ, ਹਰ ਨਾਨਕ ਪ੍ਰਸਤ ਨੂੰ ਮਾਰ ਦਿਓ, ਪਰ 100 ਸਾਲ ਚ ਕਾਮਯਾਬ ਨਹੀਂ ਸੀ ਲੜੇ। ਇੱਥੇ ਵਿਦ ਦਾ ਸਟ੍ਰੋਕ ਆਫ ਪੈਨ ਇਹਨਾਂ ਨੇ ਸਾਨੂੰ ਆਰਟੀਕਲ 25B ਜਿਹੜਾ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਕਲੌਜ਼ ਦੇ ਥੱਲੇ ਰੱਖਦਾ ਹੈ। ਫਿਰ ਕੱਲਾ ਉੱਥੇ ਨਹੀਂ ਟਿਕੇ, 1954-55 ਜਦੋਂ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡੋਪਸ਼ਨ ਐਕਟ, 5 ਹੋਰ ਐਕਟ ਦੇ ਨਾਲ ਤੁਹਾਨੂੰ ਕੰਸੋਲੀਡੇਟ ਕਰ ਦਿੰਦੇ ਨੇ। ਸੋ ਸਾਡੀ ਸਟਰਗਲ ਦੀ ਸ਼ੁਰੂਆਤ, ਹਾਲਾਂਕਿ ਇਸ ਦੇ ਉੱਤੇ ਬਹੁਤ ਵਾਰ ਬਹੁਤਿਆਂ ਨੇ ਐਮਫੇਸਾਈਜ਼ ਨਹੀਂ ਕੀਤਾ, ਪਰ ਸਾਨੂੰ ਇਹ ਦੇਖਣਾ ਹੋਏਗਾ ਜਿਹੜੇ ਦੋ ਲਫ਼ਜ਼ ਲਾਅ ਦੀ ਦੁਨੀਆ 'ਚ ਵਰਤੇ ਜਾਂਦੇ ਨੇ, ਡੀ ਜੂਰਿਸ ਐਂਡ ਡੀ ਫੈਕਟੋ। ਹੁਣ ਦੋ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ 'ਚ ਨੇ ਸਿੱਖਾਂ ਦੇ, ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ। ਉਹ ਖਲੋ ਕੇ ਕਹਿੰਦੇ ਨੇ ਕਿ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, this is betrayal of the promises made to the Sikhs, we reject this constitution. So de facto ਅਸੀਂ ਬੇਸ਼ੱਕ ਕੈਪਚਰ ਹੋਏ, ਲੇਕਿਨ ਡੀ ਜੂਰਿਸ ਉਹਨਾਂ ਨੇ ਸਾਈਨ ਨਹੀਂ ਕੀਤੇ ਉਸ ਡਰਾਫਟ ਦੇ ਉੱਤੇ ਜਿਹੜਾ ਫਾਈਨਲੀ 26 ਜਨਵਰੀ 1950 ਨੂੰ ਕਾਂਸਟੀਟਿਊਸ਼ਨ ਬਣਾ ਕੇ ਥੋਪ ਦਿੱਤਾ ਜਾਂਦਾ ਹੈ। ਔਰ ਜੇ ਉਸ ਜ਼ਮਾਨੇ 'ਚ ਭਾਵੇਂ ਅਖਬਾਰ ਅਜੀਤ ਉਰਦੂ 'ਚ ਛਪਦਾ ਸੀ ਜਾਂ ਅਕਾਲੀ ਪੱਤਰਕਾਰ ਸੀ, ਤੁਸੀਂ ਉਹਨਾਂ ਦੇ ਉਹ ਐਡੀਸ਼ਨ ਕਢਾ ਕੇ ਦੇਖ ਲਓ, ਸਾਰੇ ਪਾਸੇ 26 ਜਨਵਰੀ 1950 ਨੂੰ ਸੈਲੀਬ੍ਰੇਟ ਹੋ ਰਿਹਾ ਸੀ, ਭਾਰਤ ਦਾ ਰਿਪਬਲਿਕ ਡੇ। ਅਕਾਲੀ ਲੀਡਰਸ਼ਿਪ ਦੀ ਕਾਲ ਸੀ ਕਿ ਇਹਨੂੰ ਕਾਲੇ ਦਿਨ ਦੇ ਤੌਰ ਤੇ ਮਨਾਓ, ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ, ਕਾਲੇ ਝੰਡੇ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਕਿ ਅਸੀਂ ਵਿਦ ਆਲ ਫੇਅਰਨੈਸ ਅਕਾਲੀਆਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਉਹਨਾਂ ਨੇ ਸਟਿਲ ਅਗਲੇ 37 ਸਾਲ ਕੋਸ਼ਿਸ਼ ਕੀਤੀ। ਬੇਸ਼ੱਕ ਕਾਂਸਟੀਟਿਊਸ਼ਨ ਨੂੰ ਨਹੀਂ ਸੀ ਮੰਨਿਆ, ਉਹੀ ਹੁਕਮ ਸਿੰਘ ਮੁੜ ਕੇ ਸਪੀਕਰ ਵੀ ਰਹੇ ਇੰਡੀਅਨ ਪਾਰਲੀਮੈਂਟ ਦੇ, ਵੀ ਕੁਛ ਨਾ ਕੁਛ ਐਸਾ ਹੋਏ ਤਾਂ ਕਿ ਸਾਡਾ ਫਲਸਫਾ, ਸਾਡਾ ਧਰਮ, ਸਾਡੀ ਤਹਿਜ਼ੀਬ ਉਸ ਖਿੱਤੇ 'ਚ ਸੁਰੱਖਿਅਤ ਰਹੇ। ਉਹਦੇ ਲਈ ਆਰਟੀਕਲ 370 ਵੀ ਇੱਕ ਸਟੇਜ ਤੇ ਰੋਲ ਮਾਡਲ ਸੀ ਕਿ ਜੀ ਸਾਨੂੰ ਉਹੀ ਹੱਕ ਦੇ ਦਿਓ ਜੋ ਜੰਮੂ ਕਸ਼ਮੀਰ ਨੂੰ ਦਿੱਤੇ ਨੇ। ਕੈਬਨਿਟ ਮਿਸ਼ਨ ਦੇ ਸਾਹਮਣੇ ਜਿਹੜੀ ਪ੍ਰਪੋਜ਼ਲ ਸੀ ਉਹਨੂੰ ਵੀ ਸੀ। ਲੇਕਿਨ ਇਨ ਸਪਾਈਟ ਆਫ ਆਲ ਦੈਟ ਅਸੀਂ 37 ਸਾਲ ਬਾਅਦ ਦੇਖਦੇ ਹਾਂ ਹੁਣ ਧਰਮ ਯੁੱਧ ਮੋਰਚੇ ਦਾ ਬੇਸਿਸ ਆਨੰਦਪੁਰ ਦਾ ਮਤਾ ਹੈ ਜੀ। ਆਨੰਦਪੁਰ ਮਤਾ ਆਟੋਨਮੀ ਦੀ ਗੱਲ ਕਰਦਾ ਔਰ ਉਹਦੇ ਜਵਾਬ 'ਚ ਮਿਲਦਾ ਫੁੱਲ ਸਕੇਲ ਵਾਰ
ਟੋਟਲ ਵਾਰ, ਕਿਉਂਕਿ ਜੂਨ 84 ਦਾ ਪਹਿਲਾ ਹਫਤਾ ਮਹਿਜ਼ ਇੱਕ ਅਟੈਕ ਨਹੀਂ ਹੈ ਜਾਂ ਮਹਿਜ਼ ਇੱਕ ਸਾਡੇ ਧਾਰਮਿਕ ਜਜ਼ਬਾਤਾਂ ਦਾ ਵਲੂੰਦਰਨਾ ਨਹੀਂ ਹੈ, ਇਹ ਆਲ ਆਊਟ ਵਾਰ ਹੈ ਟੋਟਲ। ਕਿਉਂਕਿ ਜੇ ਤੁਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਜਿਸ ਅੰਦਾਜ਼ 'ਚ ਬਾਅਦ 'ਚ ਲੁੱਟਿਆ ਗਿਆ, ਸਾੜਿਆ ਗਿਆ, ਪੰਜਾਬ ਦੇ 12,000 ਪਿੰਡਾਂ 'ਚ ਜਿਸ ਕਿਸਮ ਦੀ ਸਿੱਖ ਨਸਲਕੁਸ਼ੀ ਕੀਤੀ ਗਈ, ਉਹਨੂੰ ਤੁਸੀਂ ਦੇਖੋਗੇ। ਔਰ ਉਹਦੇ 'ਚ ਸਾਨੂੰ ਕੋਈ ਬਹੁਤ ਦੂਰ ਜਾਣ ਦੀ ਲੋੜ ਨਹੀਂ ਹੈ। ਹੁਣ ਬਾਤਚੀਤ ਇਹਨਾਂ ਦਾ ਹੀ ਆਰਮੀ 15 ਵਰਡ ਹੈ, 15 ਰੋਜ਼ਾ ਜਿਹੜਾ ਹੈ ਫੋਰਟਨਾਈਟਲੀ ਪਬਲੀਕੇਸ਼ਨ ਹੈ, ਜਿਹਨੂੰ ਚੈਲੰਜ ਵੀ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ 'ਚ, ਬਾਅਦ 'ਚ ਉਹਨਾਂ ਨੇ ਵਾਪਸ ਵਿਦਡਰਾ ਕੀਤਾ। ਹੁਣ ਤੁਸੀਂ ਉਹਦੀ ਇਬਾਰਤ ਦੇਖੋਗੇ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਜੂਨ 84 ਦਾ ਪਹਿਲਾ ਹਫਤਾ ਇਵੇਂ ਹੀ ਸੀ ਜਿਵੇਂ 1710 ਦੇ ਵਿੱਚ ਬਹਾਦਰ ਸ਼ਾਹ ਨੇ ਨਾਨਕ ਪ੍ਰਸਤਾਂ ਨੂੰ ਮਾਰਨ ਦਾ ਜਿਹੜਾ ਉਹ ਸਰਕੂਲਰ ਜਾਰੀ ਕੀਤਾ ਸੀ, ਕਿ ਜਿਹਦੇ 'ਚ ਮੈਂ ਉਹਦੇ ਪਹਿਲੇ ਮੁੱਢਲੇ ਲਫ਼ਜ਼ ਦੁਹਰਾ ਦਿੰਦਾ ਤਾਂ ਕਿ ਜਿਹਦੇ 'ਚ ਇਹ ਸੀ ਕਿ ਭਾਈ ਇਹ ਫਿਊ ਪੀਪਲ are baptized in the name of religion, they wear a miniature kirpan around their neck and are called amritdhari। ਇਹ ਉਹਦੀ ਬਿਗਨਿੰਗ ਹੈ ਬਾਤਚੀਤ ਦੇ ਉੱਤੇ ਉਹਦੇ ਕਿ ਭਾਈ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਗਲ ਦੇ ਦੁਆਲੇ ਨਿੱਕੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਐਨ ਅਪੀਲ, these amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army authorities. It will be a great service to the Indian nation. ਇਹ ਆਪਰੇਸ਼ਨ ਵੁੱਡ ਰੋਜ਼ ਦੀ ਬਿਗਨਿੰਗ ਹੈ। ਉਹਦੇ ਥੱਲੇ ਕਿਉਂਕਿ ਜਿਹੜਾ ਯੂਪੀ, ਬਿਹਾਰ ਜਾਂ ਮੈਡਰਾਸ ਦਾ ਫੌਜੀ ਹੈ, ਉਹਦੇ ਲਈ ਹੈ ਵੀ ਉਹਨੇ ਪਿੰਡਾਂ 'ਚ ਜਾਣਾ, ਉਹ ਕਿਹਨੂੰ ਸੀਕ ਕਰੇ। ਔਰ ਇਹੀ ਰਿਪੋਰਟ ਜਦੋਂ ਅਸੀਂ ਹਿਊਮਨ ਰਾਈਟਸ ਵਾਚ ਡੈਡ ਸਾਇਲੈਂਸ ਦੇ ਥੱਲੇ 1994 ਦੇ ਵਿੱਚ ਆਪਣੀ ਰਿਪੋਰਟ ਕੱਢਦੀ ਹੈ, ਡਾਕਟਰ ਵਿੰਸ ਐਕੂਪੀਨੋ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਦੇ ਸੀ, ਪੈਟਰੀਸ਼ਾ ਜਿਹੜੀ ਸਰਵਾਈਵਰਸ ਇੰਟਰਨੈਸ਼ਨਲ ਦੀ ਹੈੱਡ ਸੀ, ਤੇ ਉਹ ਇਹਨੂੰ ਕੋਟ ਕਰਦੇ। ਉਹਨਾਂ ਨੇ ਕਿਹਾ ਵੀ ਇਹ ਮਹਿਜ਼ ਇੱਕ ਨਾ ਲਾ ਐਂਡ ਆਰਡਰ ਪ੍ਰੋਬਲਮ ਹੈ, ਨਾ ਹੀ ਕੋਈ ਹੋਰ ਹੈ, ਇਹ ਤਾਂ ਇੱਕ ਆਲ ਆਊਟ ਇੱਕ ਪੂਰੀ ਕੌਮ ਨੂੰ ਤਬਾਹ ਕਰਨ ਦੀ ਲਾਈਨ। ਸੋ ਮੈਂ ਸਮਝਦਾ ਵੀ ਇਸ ਕਰਕੇ ਜਦੋਂ ਅਸੀਂ ਈਵਨ ਖਾਲਿਸਤਾਨੀ ਐਕਟਿਵਿਜ਼ਮ ਦੀ ਗੱਲ ਕਰਦੇ, ਜੂਨ 84 ਤੱਕ 37 ਸਾਲ ਵਿਦ ਆਲ ਓਨੈਸਟੀ ਮੈਂ ਇਹ ਕਹਿਣਾ ਚਾਹਾਂ, ਕੋਈ ਵੀ ਸਾਡਾ ਕੇਸ ਦਿਸ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ ਕਿ ਸਿੰਸੀਅਰ ਐਫਰਟ ਸੀ ਸਿੱਖਾਂ ਦਾ, ਅਕਾਲੀ ਦਲ ਦਾ ਆਪਣਾ ਇਤਿਹਾਸ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਵੀ ਪੀਸਫੁਲੀ ਸਟਰਗਲ ਕੀਤੀ ਸੀ। ਲੇਕਿਨ ਜਦੋਂ ਤੁਸੀਂ ਪੁਸ਼ ਟੂ ਦਾ ਵਾਲ ਕਰਦੇ ਹੋ ਤੇ ਫਿਰ UN ਚਾਰਟਰ ਦਾ ਪ੍ਰੀਐਂਬਲ ਜਦੋਂ ਸਟੇਟ ਟੈਰਰ ਦੇ ਰਸਤੇ ਨੂੰ ਚੁਣ ਲੈਂਦੀ ਹੈ ਤਾਂ ਫਿਰ ਇੰਡੀਵਿਜੂਅਲ ਦੇ ਲਈ ਕੋਈ ਰਸਤਾ ਬਾਕੀ ਨਹੀਂ ਬਚਦਾ। ਫਿਰ ਉਹ ਇੱਕ ਖੂਨੀ ਦਹਾਕਿਆਂ ਦਾ, ਨਸਲਕੁਸ਼ੀਆਂ ਦਾ 1984 ਤੋਂ 1995 'ਚ ਕੀ ਹੁੰਦਾ ਹੈ। ਔਰ ਇਹ ਇਕੱਲਾ ਇਹ ਨਹੀਂ ਹੈ ਵੀ ਉਹਨੇ ਸਿਰਫ ਸਿੱਖ ਕੌਮ ਨੂੰ ਪ੍ਰਭਾਵਿਤ ਕੀਤਾ, ਸਟੇਟ ਨੇ ਸਿੱਖਾਂ ਦੇ ਉੱਤੇ ਉਸ ਕਿਸਮ ਦਾ ਰੂਥਲੈਸ ਟੈਰਰ ਕੀਤਾ। ਔਰ ਉਹਦਾ ਨਤੀਜਾ ਇਮੀਡੀਏਟਲੀ ਅਸੀਂ ਦੇਖਦੇ ਹਾਂ ਕਿ 84 ਐਂਡ ਦੇ ਵਿੱਚ ਰਾਜੀਵ ਗਾਂਧੀ 3/4 ਸੀਟਾਂ ਦੇ ਨਾਲ ਜਿਹੜੀਆਂ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀਆਂ, ਉਹ ਪਰ ਹੁਣ ਉਹੀ RSS ਜਮਾਤ ਜਿਹਦੇ ਕੋਲ ਇੱਕ ਸਟੇਜ ਤੇ ਸਿਰਫ 2 ਪਾਰਲੀਮੈਂਟ ਦੀਆਂ ਸੀਟਾਂ ਸੀ, ਜੋ ਕਹਿਣਾ ਹੋਇਆ ਕਿ ਦੇ ਟੇਕ ਏ ਲੀਫ ਆਊਟ ਆਫ ਦਾ ਬੁੱਕ ਆਫ ਕਾਂਗਰਸ। 2002 'ਚ ਨਰਿੰਦਰ ਮੋਦੀ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਕੇ ਹਿੰਦੂ ਹਿਰਦੇ ਸਮਰਾਟ ਬਣ ਜਾਂਦਾ, ਔਰ ਕਿ ਉਹ ਮਰਡਰਰ ਜਿਹਨੂੰ 12 ਸਾਲ 2002 ਤੋਂ 2014 ਤੱਕ ਜਿਹੜਾ ਉਹ ਪਰਸੋਨਾ ਨੌਨ ਗ੍ਰੈਟਾ ਹੀ ਨਹੀਂ, ਰਾਦਰ ਜੇ ਤੁਸੀਂ ਉਸ ਪੀਰੀਅਡ ਦੀ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਦੇਖੋ, ਇੱਕੋ ਇੱਕ ਮੋਦੀ ਹੈ ਜਿਹਦੇ ਤੇ ਉਹ ਰਿਪੋਰਟ ਲਾਗੂ ਕਰਕੇ ਉਹਨੂੰ ਅਮਰੀਕਾ 'ਚ ਵੜਨ ਨਹੀਂ ਦਿੱਤਾ ਗਿਆ। ਸ਼ਾਇਦ ਕੈਨੇਡਾ ਨੇ ਵੀ ਇਵੇਂ ਹੀ ਫੋਲੋ ਕੀਤਾ, UK ਨੇ ਵੀ। ਹੁਣ ਇਹ ਜੇ ਜੂਨ 84, ਨਵੰਬਰ 84 ਔਰ ਸਿੱਖਾਂ ਦੇ ਖਿਲਾਫ ਇਸ ਕਿਸਮ ਦਾ ਹੇਟ ਕੈਂਪੇਨ ਨਾ ਹੁੰਦਾ, BJP ਨੇ ਦੇਖਿਆ ਵੀ ਇਹਨਾਂ ਨੇ ਤਾਂ ਟਾਰਗੇਟ ਕਰਕੇ ਇਹ ਪਾਵਰ ਤੇ ਪਹੁੰਚ ਗਿਆ ਰਾਜੀਵ ਗਾਂਧੀ, ਵਾਈ ਕਾਂਟ ਵੀ ਡੂ ਦੈਟ। ਸੋ ਇਸ ਨੇ ਉਸ ਖਿੱਤੇ ਦੇ ਵਿੱਚ ਇੱਕ ਪੈਟਰਨ ਵੀ ਸੈੱਟ ਕਰ ਦਿੱਤਾ ਹੈ। ਔਰ ਅੱਜ ਅਸੀਂ ਜਿਹੜੀ ਸੁਸਾਇਟੀ ਦੀ ਪੋਲਰਾਈਜੇਸ਼ਨ ਦੇਖਦੇ ਹਾਂ, ਉਹਦੇ 'ਚ ਇਕੱਲਾ ਇਹ ਨਹੀਂ ਕਿ ਸਿਰਫ ਘੱਟ ਗਿਣਤੀਆਂ ਸਫਰ ਕਰਦੀਆਂ ਨੇ, ਟਰਾਈਬਲਸ ਹੁਣ ਇੰਨੀ ਵੱਡੀ ਉਹ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਵੀ ਕਾਨਸਟੀਟਿਊਸ਼ਨ 'ਚ ਦਿੱਤੀ ਗਈ, ਜਿਹੜੇ ਲੋਕ ਖੁਦ ਜਿਨ੍ਹਾਂ ਜ਼ਮੀਨਾਂ ਦੇ ਮਾਲਕ ਸੀ, ਅੱਜ ਤੁਸੀਂ ਉਹਨਾਂ ਦੀਆਂ ਜ਼ਮੀਨਾਂ, ਇੱਕ ਖਤਰਨਾਕ ਮਾਡਲ ਹੈ ਇਹ ਜਿਹੜਾ ਮਲਟੀਨੈਸ਼ਨਲ ਕਾਰਪੋਰੇਟ ਮਾਡਲ ਵੀ ਹੈ ਉਹਨਾਂ ਦੀਆਂ। ਔਰ ਐਵੇਂ ਨਹੀਂ ਹੈ ਵੀ ਇਹਨਾਂ ਨੇ ਚੁੱਪ ਵੱਟੀ ਹੋਈ ਹੈ, ਇਹਨਾਂ ਨੂੰ ਨਹੀਂ ਪਤਾ ਜੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਤੇ ਤੁਸੀਂ ਉਹਨਾਂ ਨੂੰ ਕਹੋ ਤੇ ਉਹਨਾਂ ਦੇ ਹਵਾਲੇ ਨਾਲ ਇਹਨਾਂ ਦਾ ਨੈਰੇਟਿਵ ਹੁੰਦਾ ਹੈ ਕਿ ਇਹ ਅਰਬਨ ਨਕਸਲਸ,
ਕਿਉਂਕਿ ਜਿਹੜਾ ਇੰਟੈਲੈਕਚੁਅਲ ਤਬਕਾ ਅਰੁਣਧਾਤੀ ਰॉय ਹੋਏ ਦੂਸਰੇ ਲੋਕ ਹੋਣ, ਉਹਨੇ ਅਰੁਣਧਾਤੀ ਰॉय ਦੀ ਕੋਟ ਨੂੰ ਮੈਂ ਕਈ ਵਾਰ ਆਪਣੀਆਂ ਪ੍ਰੈਜੈਂਟੇਸ਼ਨਸ ਕਹਿੰਦਾ, ਉਹਨੇ ਕਿਹਾ ਜੀ ਦੇ ਆਰ ਦਾ ਗਾਂਧੀਅਨਸ ਵਿਦ ਦਾ ਗਨਸ। ਗਾਂਧੀ ਤਾਂ ਭੁੱਖ ਹੜਤਾਲ ਰੱਖ ਕੇ ਚਲੋ ਆਪਣਾ ਕਰਦਾ ਸੀ, ਉਹਦਾ ਢਿੱਡ ਵੈਸੇ ਹੀ ਭਰਿਆ ਹੁੰਦਾ ਸੀ। ਉਹਨਾਂ ਦੇ ਕੋਲ ਉਹ ਵੀ ਗਾਂਧੀਅਨ ਨੇ ਵਿਦ ਦਾ ਗਨ, ਉਹਨਾਂ ਕੋਲ ਹੈ ਹੀ ਨਹੀਂ ਖਾਣ ਨੂੰ ਕੁਛ ਢਿੱਡ ਭਰਨ ਨੂੰ। ਸੋ ਉਹਨਾਂ ਨੂੰ ਵੀ ਕਿਵੇਂ ਇੱਕ ਨੈਰੇਟਿਵ ਸਿਰਜ ਕੇ ਮਾਰਿਆ ਜਾ ਰਿਹਾ, ਹੈਲੀਕਾਪਟਰਸ ਨਾਲ ਬੰਬਾਰਡਮੈਂਟ ਹੈ, ਨਾਰਥ ਈਸਟ ਨੂੰ ਕਿਵੇਂ ਕਾਬੂ ਕੀਤਾ ਗਿਆ, ਕਿਉਂਕਿ ਖਬਰਾਂ ਹੀ ਨਹੀਂ ਨਿਕਲ ਰਹੀਆਂ ਇਸ ਵੇਲੇ। ਆਰਐਸਐਸ ਦਾ ਸਾਰਾ ਨੈਟਵਰਕ ਜਿਵੇਂ ਨਾਜ਼ੀਆਂ ਦਾ, ਔਰ ਕਿਵੇਂ ਟਰਾਈਬਲਸ ਦੇ ਬੱਚਿਆਂ ਨੂੰ ਘਰਾਂ ਚੋਂ, ਇੱਥੇ ਤੁਸੀਂ ਕੈਨੇਡਾ 'ਚ ਪੋਪ ਨੇ ਵੀ ਆ ਕੇ ਮੁਆਫੀ ਮੰਗੀ ਹੈ, ਚਾਰਲਸ ਨੇ ਵੀ ਮੰਗੀ ਜੇ ਅਸੀਂ ਕੀ ਕੀਤਾ। ਇਸ ਤੋਂ ਵਰਸਟ ਫਾਰਮ ਟਰਾਈਬਲਸ ਦੇ ਬੱਚਿਆਂ ਨਾਲ ਉਹਨਾਂ ਨੂੰ ਚੁੱਕ ਲਿਆ ਜਾਂਦਾ ਘਰਾਂ ਚੋਂ, ਉਹ ਉਹਨਾਂ ਨੂੰ ਹਿੰਦੂਆਈਜ਼ ਕਰਦੇ ਨੇ, ਆਪਣੇ ਫੁੱਟ ਸੋਲਜਰ ਦੇ ਤੌਰ ਤੇ ਤਿਆਰ ਕਰ ਰਹੇ ਨੇ। ਪਰ ਕਿਉਂਕਿ ਉਹਨਾਂ ਦੀਆਂ ਹੀ ਜ਼ਮੀਨਾਂ ਦੇ ਉੱਤੇ ਇਹ ਸਾਰੀਆਂ ਮਾਈਨਿੰਗ ਹੁੰਦੀ ਹੈ, ਦੂਜੇ ਤੀਜੇ ਇਹਨਾਂ ਦਾ ਕੰਮ ਚੱਲਦਾ ਹੈ, ਇਹਨਾਂ ਨੇ ਚੁੱਪ ਵੱਟੀ ਹੋਈ ਹੈ। ਸੋ ਇਹ ਜੂਨ 84 ਮਹਿਜ਼ ਇੱਕ ਸਿੱਖਾਂ ਦੇ ਖਿਲਾਫ ਕੀਤਾ ਗਿਆ ਐਕਸ਼ਨ ਨਹੀਂ ਹੈ, ਇਸ ਨੇ ਉਸ ਸਬ ਕੰਟੀਨੈਂਟ ਦੇ ਵਿੱਚ ਦਿੱਲੀ ਦੇ ਹਾਕਮਾਂ ਦੇ ਹੱਥ 'ਚ ਇਸ ਕਿਸਮ ਦੀ ਖਤਰਨਾਕ ਸੌਡ ਫੜਾ ਦਿੱਤੀ ਹੈ, ਜਿਹਦੇ ਨਾਲ ਖੱਬੇ ਸੱਜੇ ਜਿਹੜਾ ਵੀ ਉਹਨਾਂ ਦਾ ਵਿਰੋਧੀ ਹੈ, ਔਰ ਪੋਲੀਟੀਕਲ ਡਿਸੀਡੈਂਸ। ਹੁਣ ਤੁਸੀਂ ਇਹ ਨਹੀਂ ਹੈ ਕਿ ਵੀ ਇਹ ਤਾਂ ਨੇ ਈਵਨ ਵਿਦ ਇਨ ਪਾਵਰ, ਜਿਸ ਤੇਜ਼ੀ ਨਾਲ ਇਹ ਆਟੋਕ੍ਰੇਸੀ ਵੱਲ ਵੱਧ ਰਹੇ ਨੇ, ਹਿੰਦੂਤਵਾ ਦਾ ਮਾਡਲ ਜੋ ਲਾਗੂ ਕਰ ਰਹੇ ਨੇ। ਔਰ ਜੇ ਅੱਜ ਇਹ ਕਹਿਣਾ ਹੋਏ ਜੱਜਾਂ ਦੇ ਫੈਸਲੇ, ਹੁਣ ਤੁਸੀਂ 2 ਦਿਨ ਪਹਿਲਾਂ, ਅੱਜ ਹੀ ਜਦੋਂ ਮੈਂ ਸਵੇਰੇ ਖਬਰ ਦੇਖੀ ਕਿ ਭਾਈ ਗੁਜਰਾਤ ਔਰ ਸ਼ਾਇਦ ਇੱਕ ਹੋਰ ਉੱਤਰਾਖੰਡ, ਜਿੱਥੇ ਉਹਨਾਂ ਨੇ ਹੁਣ ਯੂਨੀਫਾਰਮ ਸਿਵਲ ਕੋਡ ਲਿਆਉਣ ਦੇ ਨਾਂ ਥੱਲੇ ਜਿਹੜੀਆਂ ਕਨਸਟੀਟਿਊਸ਼ਨਲ ਗਰੰਟੀਜ਼ ਦਿੱਤੀਆਂ ਹੋਈਆਂ ਸੀ, ਜਿਹਦੇ ਕਰਕੇ ਜੇ ਅੱਧੇ ਮੁਸਲਮਾਨ ਪਾਕਿਸਤਾਨ ਦੀ ਫੇਵਰ 'ਚ ਸੀ ਤਾਂ ਅੱਧੇ ਵਿਦਨ ਇੰਡੀਆ ਸਟਿਕ ਕੀਤੇ, ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ, ਕਿਉਂਕਿ ਉਦੋਂ ਉਹਨਾਂ ਨੂੰ ਸੀ ਕਿ ਭਾਈ ਇਹ ਸਾਡੀਆਂ ਪਰਸਨਲ ਨੇ। 2 ਸਟੇਟਾਂ ਨੇ, ਅਜੇ ਉਹਨਾਂ ਕੋਲ ਪਾਵਰ ਨਹੀਂ ਹੈ ਕਿ ਬਈ ਦਿੱਲੀ ਲੈਵਲ ਤੇ ਪਾਰਲੀਮੈਂਟ 'ਚੋਂ ਯੂਨੀਫਾਰਮ ਸਿਵਲ ਕੋਡ ਬਣਾ ਸਕਣ। ਉਹਨਾਂ ਨੇ ਸਟੇਟਾਂ ਰਾਹੀਂ ਅਟੈਂਪਟ ਕੀਤਾ, ਗੁਜਰਾਤ, ਉੱਤਰਾਖੰਡ, ਬੀਜੇਪੀ ਗਵਰਨਮੈਂਟ, ਉਹਨਾਂ ਨੇ ਕਮੇਟੀ ਬਣਾ ਦਿੱਤੀ ਕਿ ਉਹਨੂੰ ਰਿਵਿਊ ਕਰੇਗੇ। ਕੱਲ ਸੁਪਰੀਮ ਕੋਰਟ ਦਾ ਫੈਸਲਾ ਆਇਆ ਕਿ ਜੀ ਇਹ ਵੈਲ ਵਿਦਨ ਦਾ ਐਂਬਿਟ ਹੈ ਉਹਨਾਂ ਦੇ ਕਿ ਵੀ ਉਹ ਬਣਾ ਸਕਦੇ ਨੇ ਕਿ ਯੂਨੀਫਾਰਮ ਸਿਵਲ ਕੋਡ ਨੂੰ ਜਿਹੜਾ ਉਹ ਰਿਵਿਊ ਕੀਤਾ ਜਾਏ। ਮਤਲਬ ਇਹ ਹੈ ਵੀ ਜੁਡੀਸ਼ਰੀ ਪੂਰੀ ਤਰ੍ਹਾਂ ਇਹਨਾਂ ਦੇ, ਔਰ ਅਸੀਂ ਦੇਖਦੇ ਹਾਂ ਆਪਣੇ ਸਤਾਨ ਸਵਾਮੀ ਔਰ ਦੂਸਰਿਆਂ ਦੇ ਨਾਲ ਕੀ ਵਾਪਰਦਾ ਹੈ, ਔਰ ਕਿਸ ਕਦਰ, ਔਰ ਜਿਹੜੇ ਅਸਲੀ ਇਸ਼ੂ ਨੇ ਜੁਡੀਸ਼ਰੀ ਨੇ ਕਿਵੇਂ ਦੱਬੇ ਹੋਏ ਨੇ। ਆਰਟੀਕਲ 370 ਦੇ ਥੱਲੇ 200 ਪੈਟੀਸ਼ਨਸ ਹੋਣਗੀਆਂ, ਔਰ 5 ਅਗਸਤ 2019 ਦਾ ਉਹਨਾਂ ਨੇ ਖਤਮ ਕੀਤਾ ਹੋਇਆ। ਸੁਪਰੀਮ ਕੋਰਟ ਕੋਲ ਟਾਈਮ ਹੀ ਨਹੀਂ ਹੈ ਕਿ ਵੀ ਉਹਨਾਂ ਦੇ ਉੱਤੇ ਹੀਅਰਿੰਗ ਕਰੇ। ਔਰ ਇਸੇ ਤਰ੍ਹਾਂ ਰੀਅਲ ਕੇਸਿਸ ਨੂੰ ਦੱਬ ਦਿੱਤਾ ਜਾਂਦਾ ਹੈ, ਔਰ ਜੁਡੀਸ਼ਰੀ ਉਹ ਮੰਦਰ ਬਣਾਉਣ ਲਈ ਵੀ ਦੇ ਦਿੰਦੀ ਹੈ ਫੈਸਲੇ, ਉਹਨਾਂ ਦੇ ਲਈ ਹੋਰ ਵੀ ਹੁੰਦਾ ਹੈ। ਸੋ ਇਸ ਵੇਲੇ ਜਿਹੜੇ ਸਟੇਟ ਦੇ ਇਨਸਟਰੂਮੈਂਟ ਨੇ, ਔਰ ਜਿਸ ਤਰ੍ਹਾਂ ਚੈਨਲ ਰਾਹੀਂ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਮੀਡੀਆ ਨਾਲ ਤੁਸੀਂ ਜੁੜੇ ਹੋਏ ਹੋ ਡੂੰਘੇ ਤੌਰ ਤੇ, ਬੇਸ਼ੱਕ ਮੀਡੀਆ ਨੂੰ ਕਨਸਟੀਟਿਊਸ਼ਨਲੀ ਨਾ ਸਹੀ, ਅਸੀਂ ਅਦਰਵਾਈਜ਼ 4th ਪਿਲਰ ਕਿਹਾ ਜਾਂਦਾ ਡੈਮੋਕ੍ਰੇਸੀ ਦਾ। ਹੁਣ ਤੁਸੀਂ ਮੇਰਾ ਖਿਆਲ ਹੈ ਅੰਦਾਜ਼ਨ ਕਿਤੇ ਫਿਗਰ 600 ਆਉਂਦੀ ਹੈ, ਕਿਤੇ 800 ਚੈਨਲ ਆਉਂਦੀ ਹੈ, ਉਹ ਤਾਂ ਉਹਨਾਂ ਨੇ ਪੂਰੇ ਆਪਣੇ ਕਾਬੂ 'ਚ ਕੀਤੇ ਹੋਏ ਨੇ। ਇੱਕ ਅੱਧਾ NDTV ਸੀ, ਮਾੜਾ ਮੋਟਾ ਡਿਸੀਡੈਂਸ ਦੀ ਆਵਾਜ਼ ਰਵੀਸ਼ ਕੁਮਾਰ ਦੀ ਸੀ। ਕਿਵੇਂ ਇਹਨਾਂ ਨੇ ਉਹ ਪ੍ਰਣਾਬ ਰॉय ਔਰ ਉਹਨਾਂ ਨੂੰ ਕੰਪੈਲ ਕੀਤਾ, ਕਿਵੇਂ ਵਿੰਗੇ ਟੇਢੇ ਢੰਗ ਨਾਲ ਉਹਨਾਂ ਦੇ ਸ਼ੇਅਰ ਉਹਦੇ ਤੇ ਆ ਕੇ ਉਹ ਬੈਠ ਗਏ। ਸਾਨੂੰ ਇੱਕ ਸੋਸ਼ਲ ਮੀਡੀਆ ਜਾਂ ਡਿਜੀਟਲ ਮੀਡੀਆ ਇੱਕ ਆਊਟਲੈਟ ਸੀ, ਉਹਦੇ ਤੇ ਕਿਸ ਤੇਜ਼ੀ ਦੇ ਨਾਲ ਅਕਾਊਂਟ ਬੰਦ ਕੀਤੇ ਜਾਂਦੇ ਨੇ, ਸਸਪੈਂਡ ਕੀਤੇ ਜਾਂਦੇ ਨੇ। ਹੁਣ ਅਸੀਂ TV 84 ਚੈਨਲ ਸਿੰਸ 2020 ਉੱਥੇ ਉਹਨਾਂ ਨੇ ਬੈਨ ਕੀਤਾ ਹੋਇਆ। ਇੰਨੀਆਂ ਕੁ ਰਿਸਟ੍ਰਿਕਸ਼ਨਸ ਨੇ, ਜੇ YouTube ਜਾਂ ਦੂਜੇ ਤੇ ਵੀ ਹੁੰਦਾ ਹੈ ਕਿ ਵੀ ਤੁਸੀਂ ਇੱਕ ਛੋਟੇ ਜਿਹੇ ਦਾਇਰਾ ਕਾਰ 'ਚ ਰਹਿੰਦੇ ਹੋ। ਸੋ ਕੋਈ ਵੀ ਪਾਸਾ ਜਿਹੜਾ ਉਹਨਾਂ ਨੇ ਛੱਡਿਆ ਨਹੀਂ ਹੈ। ਔਰ ਮੇਨ ਸਟ੍ਰੀਮ ਮੀਡੀਆ ਦੇ ਮੋਦੀ ਆਲਮੋਸਟ ਜਿਹੜਾ ਹੈ ਉਹ 2014 'ਚ ਬਣਿਆ, 2019 'ਚ ਬਣਿਆ। ਇੱਕ ਵੀ ਪ੍ਰੈਸ ਕਾਨਫਰੰਸ ਉਹਨੇ ਸਾਰੇ ਪੀਰੀਅਡ 'ਚ ਨਹੀਂ ਕੀਤੀ। ਇੱਕ ਉਹਨੇ ਉਹ ਜਿਹੜਾ ਫਰੈਂਡਲੀ ਨੂਰਾ ਕੁਸ਼ਤੀ ਵਾਂਗ ਕੀ ਐਕਟਰ ਸੀਗਾ ਜਿਹਦੇ ਨਾਲ ਗੱਲਬਾਤ ਉਹ ਜਿਹੜਾ ਸਕ੍ਰਿਪਟਡ ਇੰਟਰਵਿਊ ਦਿੰਦਾ। ਹੁਣ ਇਹੀ ਰੁਝਾਨ ਤੁਸੀਂ ਭਗਵੰਤ ਮਾਨ ਦਾ ਪੰਜਾਬ 'ਚ ਦੇਖ ਰਹੇ ਹੋ। ਕੱਲਾ ਇਹ ਜਦੋਂ ਇੱਕ ਮਾਡਲ ਸੈੱਟ ਕਰ ਦਿੱਤੇ ਜਾਂਦੇ ਨੇ, ਹੁਣ ਉਹੀ ਪ੍ਰੋਪੇਗੈਂਡੇ ਤੇ ਬੇਸਡ RSS ਆਪਣੀ ਗੱਲ ਖੜੀ ਕਰਦੀ ਹੈ। ਉਹੀ ਕੇਜਰੀਵਾਲ ਜੇ ਗੁਜਰਾਤ ਔਰ ਹਿਮਾਚਲ ਦੀਆਂ ਚੋਣਾਂ 'ਚ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਭੇਜ ਕੇ ਐਡਵਰਟਾਈਜ਼ਮੈਂਟ ਤੇ ਖਰਚ ਕਰ ਰਹੇ ਨੇ, ਔਰ ਪ੍ਰੈਸ ਕਾਨਫਰੰਸ ਭਗਵੰਤ ਮਾਨ ਕਰਨ ਨੂੰ ਤਿਆਰ ਨਹੀਂ ਹੈ, ਕਿਉਂਕਿ ਉਹੀ ਤਰੀਕਾ ਹੁੰਦਾ ਜਿਹਦੇ ਥੱਲੇ ਤੁਸੀਂ ਸੱਚ ਬਾਹਰ ਕਢਾ ਸਕਦੇ ਹੋ। ਸੋ ਇਹ ਬਿਲਕੁਲ ਜੋ 30s ਦਾ ਨਾਜ਼ੀ ਜਰਮਨੀ ਸੀ,
ਜਿਸ ਪਾਸ ਹਾਲਾਂ ਹਿਟਲਰ ਨੇ ਕਿਹੜਾ ਕੋਈ ਉਹ ਕੂ ਕਰਕੇ ਪਾਵਰ ਲਈ ਸੀ, ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ, ਵੋਟਾਂ ਰਾਹੀਂ ਆਇਆ ਸੀ। ਇਹ ਵੀ ਜਿਹੜਾ ਮੈਜੋਰੀਟੇਰੀਅਨਿਜ਼ਮ ਔਰ ਇਸ ਨੂੰ ਇਹ ਕਹਿ ਕੇ ਜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਸਿਰਫ ਇੱਕ ਵੋਟ ਪਾਉਣ ਤੱਕ ਮਹਿਦੂਦ ਨਹੀਂ ਹੁੰਦੀ। ਇਹ ਈਵਨ ਡਾਕਟਰ BR ਅੰਬੇਦਕਰ ਦਾ ਜੇ ਤੁਸੀਂ ਆਪਣਾ ਰਿਵਿਊ ਵੀ 1950s ਦੇ ਦੇਖੋ, ਜਦੋਂ ਉਹ ਬਿਲਕੁਲ ਇਹਨਾਂ ਤੋਂ ਡਿਸਅਪੁਆਇੰਟ ਹੁੰਦਾ ਹੈ, ਤੇ ਉਹਦਾ ਵੀ ਇਹ ਕਹਿਣਾ ਸੀ ਕਿ ਵੀ ਇਹ ਬਿਲਕੁਲ ਜਿਹੜਾ ਇਹਦੇ ਚੋਂ ਕੋਈ ਜਸਟਿਸ ਨਹੀਂ ਨਿਕਲਣਾ। ਡਾਕਟਰ ਸਾਹਿਬ ਤੁਸੀਂ ਇੰਨੇ ਵਿਸਤਾਰ ਤੇ ਇੰਨੇ ਭਾਵਪੂਰਤ ਢੰਗ ਦੇ ਨਾਲ ਕਰੀਬ ਬਹੁਤ ਸਾਰੇ ਜਿਹੜੇ ਸਵਾਲ ਸੀ ਉਹਨਾਂ ਨੂੰ ਇੱਕ ਆਨਸਰ ਉੱਤਰ ਦੇ ਵਿੱਚ ਪੇਸ਼ ਕੀਤਾ। ਮੇਰੇ ਸਾਹਮਣੇ ਉਹ ਗੱਲਾਂ ਜਿਹੜੀਆਂ ਕਿ ਪੋਲਰਾਈਜੇਸ਼ਨ ਤੋਂ ਲੈ ਕੇ ਕੁੱਲ ਵਰਲਡ ਪੋਲਿਟਿਕਸ ਤੋਂ ਲੈ ਕੇ ਸਿੱਖ ਰਾਜਨੀਤੀ ਤੱਕ ਭਾਰਤ ਦੇ ਜਿਹੜੇ ਵੱਖ-ਵੱਖ ਘੱਟ ਗਿਣਤੀਆਂ ਦੇ ਜਾਂ ਐਕਟਿਵਿਸਟ ਦੀਆਂ ਗੱਲਾਂ ਤੁਸੀਂ ਕੀਤੀਆਂ। ਦੁਨੀਆ ਦੇ ਵਿੱਚੋਂ ਹਵਾਲਿਆਂ ਦੇ ਤੌਰ ਤੇ ਸਿੰਥੀਆ ਮਹਿਮੂਦ ਤੋਂ ਲੈ ਕੇ ਸਾਰਿਆਂ ਦੇ ਬੜੇ ਢੁਕਵੇਂ ਹਵਾਲੇ ਦਿੱਤੇ ਨੇ। ਮੈਂ ਪਿੱਛੇ ਜੇ ਆਕਸਫੋਰਡ ਯੂਨੀਵਰਸਿਟੀ ਉੱਥੇ ਜਿਹੜੇ ਕਿ 3 ਮਾਈਲਸ ਬੁੱਕ ਸਟੋਰ ਜਿਹੜਾ ਬੜਾ ਵੱਡਾ ਗਿਣਿਆ ਜਾਂਦਾ, ਜਿਸ ਦੇ ਰੈਂਕ ਏਡੇ ਵੱਡੇ ਨੇ, ਉੱਥੇ ਇੱਕ ਛੋਟਾ ਜਿਹਾ ਹਿੱਸਾ ਲੱਭਿਆ ਜਿੱਥੇ ਪਾਰਟੀਸ਼ਨ ਬਾਰੇ ਕਿਤਾਬਾਂ ਦੇਖੀਆਂ। ਉਹਨਾਂ 'ਚੋਂ ਇੱਕ ਸਿੱਖੀਜ਼ਮ ਦੀ ਛੋਟੀ ਜਿਹੀ ਕਿਤਾਬ ਮੈਨੂੰ ਲੱਭੀ, ਬਲਕਿ ਦੁਨੀਆ ਦੀਆਂ ਬਹੁਤ ਸਾਰੀਆਂ ਪੁਸਤਕਾਂ ਮੈਂ ਦੇਖੀਆਂ ਵੱਖ-ਵੱਖ ਵਿਸ਼ਿਆਂ ਤੇ, ਹਜ਼ਾਰਾਂ ਹੀ ਲੱਖਾਂ ਹੀ ਪੁਸਤਕਾਂ। ਜਿਹੜਾ ਇੰਟੈਲੈਕਚੁਅਲ ਵਰਗ ਹੈ ਸਾਡਾ, ਲੇਖਕ ਵਰਗ ਹੈ, ਚਿੰਤਕ ਹੈ, ਬੁੱਧੀਜੀਵੀ ਵਰਗ ਹੈ, ਹਾਲਾਂਕਿ ਤੁਸੀਂ ਸਰੀ ਦੇ ਵਿੱਚ ਬਹੁਤ ਖੂਬਸੂਰਤ ਢੰਗ ਦੇ ਨਾਲ ਪ੍ਰੈਜ਼ੈਂਟ ਐਂਡ ਪਾਸਟ ਸਿੱਖਾਂ ਦੇ ਬਾਰੇ ਉਹਦੇ 'ਚ ਵਿਸਤਾਰ ਦਿੱਤਾ ਹੈ, ਪਰ ਮੈਂ ਚਾਹਾਂਗਾ ਕਿ ਇਹਦੇ 'ਤੇ ਜ਼ਰੂਰ ਰੌਸ਼ਨੀ ਪਾਓ ਕਿ ਕਿੱਥੇ ਘਾਟ ਮਹਿਸੂਸ ਹੋ ਰਹੀ ਹੈ ਕਿ ਚਿੰਤਕ ਵਰਗ, ਲਿਖਾਰੀ ਵਰਗ, ਉਹ ਵਰਗ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਕਿਵੇਂ ਵੇਖਦੇ ਹੋ? ਡਾਕਟਰ ਗੁਰਵਿੰਦਰ ਸਿੰਘ ਜੀ, ਮੈਨੂੰ ਸ਼ਾਇਦ ਇਸ ਸਵਾਲ ਦਾ ਜਵਾਬ ਮੈਂ ਵੀ ਪਿਛਲੇ 40 ਸਾਲ ਤੋਂ ਘੱਟੋ ਘੱਟ ਜ਼ਰੂਰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਕਿ ਜਿਸ ਖਿੱਤੇ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਉਸ ਸਿੱਖ ਤਹਿਜ਼ੀਬ ਨੂੰ ਜਨਮ ਦਿੱਤਾ ਜਿਹਦੇ 'ਚ ਐਜੂਕੇਸ਼ਨ, ਵਿਦਿਆ, ਵਿਚਾਰੀਤਾ, ਪਰਉਪਕਾਰੀ, ਇੰਟੈਲੈਕਟ। ਹੁਣ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ, ਮੈਂ ਦੇਖਦਾ ਹਾਂ ਕਿ ਵੀ ਤੁਸੀਂ ਜਦੋਂ ਈਵਨ ਫਿਲਾਸਫੀ ਜਾਂ ਦੂਸਰੇ ਜਿਹੜੇ ਇਨਸਾਨੀ ਕਲਾਵਾਂ ਨੇ ਉਹਨਾਂ ਦੀ ਗੱਲ ਦੇਖਦੇ ਹੋ, ਗੁਰੂ ਨਾਨਕ ਸਾਹਿਬ ਦਾ ਇਹ ਖੂਬਸੂਰਤ ਸ਼ਬਦ ਹੈ, ਇੱਕ ਨਾ ਨਾਦ ਨਾ ਵੇਦ ਨਾ ਗਿਹ ਰਸ, ਰਸ ਕਸ ਨਾ ਜਾਣੰਤ, ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ, ਜੇ ਵਿਣ ਗੁਣ ਗਰਬ ਕਰੰਤ। ਕਿ ਵੀ ਅਸਲੀ ਖੋਤੇ ਉਹ ਨੇ ਜਿਨ੍ਹਾਂ ਕੋਲ ਨਾ ਨਾਦ ਹੈ, ਨਾ ਉਹਨਾਂ ਕੋਲ ਮਿਊਜ਼ਿਕ ਦਾ ਜਿਹੜਾ ਕੋਈ ਟੈਲੈਂਟ ਹੈ, ਵੇਦ ਲਰਨਿੰਗ ਹੈ, ਗਿਹ ਗੀਤ ਨੂੰ ਕਹਿੰਦੇ ਨੇ, ਕੋਈ ਪੋਇਟਰੀ ਸ਼ਾਇਰੀ ਉਹ ਵੀ ਟੈਲੈਂਟ ਨਹੀਂ ਹੈ, ਔਰ ਰਸ ਔਰ ਕਸ ਉਹਦੇ 'ਚ ਡਿਫਰੈਂਸ਼ੀਏਟ ਵੀ ਨਹੀਂ ਕਰ ਸਕਦੇ। ਇਹ ਵੀ ਭਾਵੇਂ ਟੇਸਟ ਬਡਸ ਨਾਲ ਜੁੜੀ ਹੋਈ ਗੱਲ ਹੈ। ਉਹਨਾਂ ਦੇ ਕੋਲ ਕੋਈ ਸਪਿਰਿਚੁਅਲਿਟੀ ਵੀ ਨਹੀਂ ਹੈ, ਸਿੱਧੀ ਵੀ ਨਹੀਂ ਹੈ, ਅਕਲ ਵੀ ਨਹੀਂ ਹੈ, ਬੁੱਧੀ ਵੀ ਨਹੀਂ ਹੈ, ਨਾ ਅਕਲ। ਅੱਖਰ ਕਾ ਭਿਓ ਨਾ ਲਹੰਤ, ਅੱਖਰ ਵਟ ਇਜ਼ ਰਿਟਨ ਔਨ ਦਾ ਵਾਲ, ਵਟ ਇਜ਼ ਨਾਟ ਰਿਟਨ, ਵਟ ਇਜ਼ ਸੈਡ, ਵਟ ਇਜ਼ ਨਾਟ ਸੈਡ। ਤੇ ਫਿਰ ਵੀ ਨਾਨਕ ਤੇ ਨਾਲ ਅਸਲ ਖਾਰ, ਗੁਰੂ ਸਾਹਿਬ ਕਹਿੰਦੇ ਨੇ ਉਹ ਅਸਲੀ ਖੋਤੇ ਨੇ ਵੀ ਇਹਨਾਂ 'ਚੋਂ ਵੀ ਕੋਈ ਟੈਲੈਂਟ ਨਹੀਂ ਹੈ, ਲੇਕਿਨ ਫਿਰ ਵੀ ਹੰਕਾਰੇ ਹੋਏ ਨੇ। ਔਰ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਦੇਖੋ ਲੀਡਰ ਹੋਣ ਜਾਂ ਇੰਟੈਲੈਕਚੁਅਲ ਹੋਣ, ਨਿਕਲਦੇ ਤਾਂ ਲੋਕਾਂ 'ਚੋਂ ਹੀ ਨੇ ਨਾ। ਜਿਵੇਂ ਪਲੈਟੋ ਨੇ ਐਵੇਂ ਨਹੀਂ ਕਿਹਾ ਕਿ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਹੁਣ ਤੁਸੀਂ ਕਹੀ ਜਾਓ ਜੀ ਅਸੀਂ ਕੌਮ ਤਾਂ ਬਹੁਤ ਵਧੀਆ ਹੈ, ਲੀਡਰ ਸਾਡੇ ਉਹ ਭਾਈ ਲੀਡਰ ਉੱਤੋਂ ਥੋੜ੍ਹੀ ਡਿੱਗਦੇ ਨੇ, ਤੁਸੀਂ ਉਹਨਾਂ 'ਚੋਂ ਹੀ ਥਰੋ ਕਰਦੇ ਹੋ। ਸੋ ਇਹ ਇੰਟੈਲੈਕਟ ਸਾਡੇ 'ਚ ਕਦੋਂ ਮੁੱਕਿਆ? ਜਿਸ ਧਰਤੀ 'ਤੇ ਗੁਰਮੁਖੀ ਸਕ੍ਰਿਪਟ, ਆਪਣੀ ਤਹਿਜ਼ੀਬ ਲੋਕਾਂ ਦਾ, ਔਰ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਉਸ ਕਲਮਸਰ ਦੀ ਥਾਂ ਤੇ ਸਿਆਹੀ ਕਲਮਾਂ ਪਾ ਕੇ ਕਿ ਗੁਰੂ ਕੀ ਕਾਸ਼ੀ, ਹੁਣ ਬਨਾਰਸ ਸੈਂਟਰ ਆਫ ਲਰਨਿੰਗ ਸੀ, ਔਰ ਉੱਥੇ ਕਿਸ ਭਾਈ ਗੁਰਦਾਸ ਜੀ ਵਰਗੇ ਸਾਡੇ ਸਕਾਲਰ, ਭਾਈ ਨੰਦ ਲਾਲ ਜੀ ਵਰਗੇ, ਇਹ ਕਿੱਥੇ ਮਿਸ ਹੋਇਆ ਕਿ ਬਾਈ ਦਾ 20th ਠੀਕ ਹੈ ਅਸੀਂ ਕਹਿੰਦੇ ਜੀ ਜੰਗਲਾਂ 'ਚ, ਪਰ ਨਹੀਂ ਉਹੀ ਪੀਰੀਅਡ ਸੀ। 12 ਮਿਸਲਾਂ ਵੀ ਐਸਟੈਬਲਿਸ਼ ਹੋਈਆਂ, 40 ਸਾਲ ਸਿੱਖ ਰਾਜ ਰਿਹਾ, ਮਾਲਵੇ ਦੀਆਂ ਰਿਆਸਤਾਂ ਤਾਂ 1947-48 ਤੱਕ ਇੰਡੀਪੈਂਡੈਂਟ ਸੀ, ਅੰਗਰੇਜ਼ਾਂ ਦਾ ਵੀ 98 ਸਾਲ ਇਹਨਾਂ ਦੇ ਕੋਲ ਪਾਵਰ ਸੀ। ਕਿਉਂ ਇੰਟੈਲੈਕਟ ਜਾਂ ਇੰਟੈਲੈਕਚੁਅਲ ਅਸੀਂ ਡਿਵੈਲਪ ਨਹੀਂ? ਔਰ ਜਦੋਂ ਅਸੀਂ ਈਵਨ ਅੱਜ ਹਿੰਦੂ ਰਾਸ਼ਟਰਾਂ ਦੇ ਨਾਂ ਥੱਲੇ ਦੇਖਦੇ ਹਾਂ, ਓਵਰਨਾਈਟ ਹਿੰਦੂਤਵਾ ਦਾ ਕੋਈ ਬੂਟੇ ਨੇ ਫਲ ਦੇਣੇ ਸ਼ੁਰੂ ਨਹੀਂ ਕੀਤੇ। ਤੁਸੀਂ ਸੈਕੰਡ ਪਾਰਟ 19th ਸੈਂਚੁਰੀ ਦੇਖੋਗੇ, ਉਹੀ ਸੇਂਟ ਅਰਵਿੰਦੋ, ਰਵਿੰਦਰਨਾਥ ਟੈਗੋਰ, 1893 'ਚ ਸਵਾਮੀ ਵਿਵੇਕਾਨੰਦ ਪਹਿਲਾ ਬੰਦਾ ਅਮਰੀਕਾ 'ਚ ਆਉਂਦਾ ਹੈ ਜਿਹੜਾ ਕਲਚਰਲ ਹਿੰਦੂਇਜ਼ਮ ਨੂੰ ਡਿਫਾਈਨ ਕਰਦਾ, ਨਾਟ ਰਿਲੀਜੀਅਸ ਹਿੰਦੂਇਜ਼ਮ। 20ਵੀਂ ਸਦੀ ਦੀ ਬਿਗਨਿੰਗ 'ਚ ਅਸੀਂ ਉਹਨਾਂ ਦੇ ਵਿੱਚ ਸਾਵਰਕਰ, ਗੋਲਵਲਕਰ, ਲਾਲਾ ਲਾਜਪਤ ਰਾਏ ਜਿਹੜੇ
ਉਹ ਪੋਲੀਟੀਕਲ ਹਿੰਦੂਇਜ਼ਮ ਨੂੰ ਡਿਫਾਈਨ ਕਰਨ ਵੱਲ ਤੁਰਦੇ ਨੇ, ਖਾਸ ਤੌਰ ਤੇ ਸਾਵਰਕਰ ਔਰ ਲਾਜਪਤ ਰਾਏ, ਜਿਹਨਾਂ ਟੂ ਨੇਸ਼ਨ ਥਿਊਰੀ ਦੀ ਬੁਨਿਆਦ ਤਾਂ ਸਾਵਰਕਰ ਔਰ ਲਾਜਪਤ ਰਾਏ ਨੇ ਰੱਖੀ, ਜਿਨ੍ਹਾਂ ਦਾ ਮੱਚ ਲੇਟਰ ਸਟੇਜ ਦੇ ਉੱਤੇ ਆਉਂਦੇ ਨੇ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਪੰਜਾਬ ਚੋਂ ਇੱਕ ਵੀ ਉਸ ਲੈਵਲ ਦਾ, ਪ੍ਰੋਫੈਸਰ ਪੂਰਨ ਸਿੰਘ ਬਹੁਤ ਵੱਡੇ ਮਿਸਟਿਕ ਨੇ, ਥਿੰਕਰ ਨੇ, ਔਰ ਲੇਕਿਨ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਕਿ ਸਮਾਜ ਚੋਂ ਉਸ ਲੈਵਲ ਦਾ ਕੋਈ ਥਿੰਕਰ ਅਸੀਂ ਦਿੱਤਾ ਨਹੀਂ ਹੈ। ਔਰ ਪੋਸਟ 47 ਫਿਰ ਉਹੀ ਕਲੋਨੀਅਲ ਐਜੂਕੇਸ਼ਨ, ਯੂਨੀਵਰਸਿਟੀਜ਼, ਤੁਹਾਨੂੰ ਵੀ ਪਤਾ ਹੈ ਕਿਵੇਂ PhDs ਮਿਲਦੀਆਂ ਨੇ, ਕਿਵੇਂ ਸਾਰਾ, ਔਰ ਉਹਦੇ ਚੋਂ ਬੇਸ਼ੱਕ ਸਾਰੀਆਂ ਯੂਨੀਵਰਸਿਟੀਜ਼ ਕਿੰਨੇ ਹਜ਼ਾਰ ਅਸੀਂ ਜਿਹੜੇ ਨੇ ਉਹ ਪ੍ਰੋਡਿਊਸ ਕੀਤੇ ਹੋਣਗੇ, ਲੇਕਿਨ ਜੇ ਕਹਿਣਾ ਹੋਏ ਕਿ ਭਾਈ ਉਹਨਾਂ ਦਾ ਨੈਰੇਟਿਵ ਆਲਮੋਸਟ ਉਹੀ ਹੁੰਦਾ ਹੈ ਜੋ ਸਰਾਊਂਡਿੰਗ ਦੇ ਵਿੱਚ ਉਹਨਾਂ ਦੇ ਕਰੀਅਰ ਨੂੰ ਅੱਗੇ ਲੈ ਕੇ ਜਾਂਦਾ ਹੈ। ਔਰ ਜੇ 50s ਦੇ ਵਿੱਚ ਜਾਂ ਲੇਟ 60s 50 60s ਥੋੜਾ ਇੰਟੈਲੈਕਚੁਅਲ ਨਿਕਲੇ, ਉਹ ਲੈਫਟਿਜ਼ਮ ਵੱਲ ਝੁਕੇ। ਪੰਜਾਬੀ ਦੇ ਵਿੱਚ ਜੇ ਪੜ੍ਹਨ ਲਿਖਣ ਦਾ ਸ਼ੌਕ ਹੈ, ਔਰ ਕੱਲ ਵੀ ਮੈਂ ਦਸ਼ਮੇਸ਼ ਦਰਬਾਰ 'ਚ ਕਿਹਾ ਸੀ, ਉਸ ਤੋਂ ਪਹਿਲਾਂ ਕਵੀਸ਼ਰ ਸਿੰਘ ਕਰ ਰਹੇ ਸੀ, ਮੈਂ ਕਿਹਾ ਜੀ ਸਾਡੀ ਕੌਮ ਨੂੰ ਪੜ੍ਹਨ ਲਿਖਣ ਦਾ ਤਾਂ ਸ਼ੌਕ ਨਹੀਂ ਹੈ, ਜਿੰਨੀ ਕੁ ਹਿਸਟਰੀ ਸਾਨੂੰ ਯਾਦ ਆ ਉਹ ਮੱਸਿਆ ਦੇ ਦੀਵਾਨਾਂ ਜਾਂ ਦੂਜਿਆਂ 'ਚ ਢਾਡੀਆਂ ਤੋਂ ਸੁਣ ਕੇ ਹੀ ਹੈ। ਉਹ ਜਿੰਨਾ ਮਰਜ਼ੀ ਨੈਰੇਟਿਵ ਬਣਾ ਦੇਣ, ਉਹਦੇ 'ਚ ਸ਼ਾਇਰਾਨਾ ਤੜਕਾ ਵੀ ਲਾ ਦੇਣ, ਉਹ ਅਸੀਂ ਐਕਸੈਪਟ ਕਰ ਲੈਂਦੇ। ਸੋ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਇਹੀ ਨਹੀਂ, ਹਾਲਾਂ ਜਦੋਂ ਅਸੀਂ ਹੁਣ ਦੇ ਦੌਰ 'ਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਾਂ ਪ੍ਰਿੰਸੀਪਲ ਹਰਭਜਨ ਸਿੰਘ ਜਾਂ ਕੁਝ ਜਿਹੜੇ ਮੁੜੇ ਜਿਨ੍ਹਾਂ ਨੇ ਜੂਨ 84 ਦੇ ਉੱਤੇ ਵੀ, ਜਾਂ ਈਵਨ ਕਹਾਣੀਕਾਰੀ ਦੇ ਵਿੱਚ ਅਜੀਤ ਕੌਰ, ਜਾਂ ਪਰ ਇਹ ਇੰਨਾ ਜਿਸ ਲੈਵਲ ਦੀ ਨਸਲਕੁਸ਼ੀ ਹੋਈ, ਜਿਸ ਲੈਵਲ, ਔਰ ਇਕੱਲਾ ਇਹੀ ਨਹੀਂ, ਮੈਂ ਈਵਨ 47 ਦੇ ਹਵਾਲੇ ਨਾਲ ਵੀ ਦੇਖਦਾ, ਜੇ ਦੋਨਾਂ ਪੰਜਾਬਾਂ ਦਾ ਦਰਦ ਦੇਖੀਏ, ਸਾਰਾ ਪੰਜਾਬ ਲਹੂ ਲੋਹਾਨ ਹੁੰਦਾ ਹੈ। ਰਿਪਰੈਜ਼ੈਂਟੇਟਿਵ ਪੋਮ ਸਾਡੇ ਕੋਲ ਅੰਮ੍ਰਿਤਾ ਪ੍ਰੀਤਮ ਦੀ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ। ਹੁਣ ਉਸ ਪੀਰੀਅਡ ਦੇ ਉੱਤੇ ਵੀ ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 5 ਲੱਖ ਤੋਂ 10 ਲੱਖ ਲੋਕ, ਜਿਨ੍ਹਾਂ 'ਚ ਜ਼ਿਆਦਾ ਪੰਜਾਬੀ ਨੇ, ਮਾਰੇ ਜਾਂਦੇ ਨੇ, 40% ਉਧਰੋਂ ਅਪਰੂਟ ਹੁੰਦੇ ਨੇ, ਉਸ ਤੋਂ ਜ਼ਿਆਦਾ ਨੰਬਰ ਮੁਸਲਮਾਨਾਂ ਦਾ ਇਧਰੋਂ ਉਧਰ ਜਾਂਦਾ ਹੈ। ਪਰ ਇਸ ਸਭ ਦੇ ਬਾਵਜੂਦ 47 ਨਾਲ ਰਿਲੇਟਡ ਕਿੰਨਾ ਕੁ ਸਾਡੇ ਕੋਲ ਹੈ? ਕਿੱਥੇ ਨੇ ਸਾਡੇ ਇੰਟੈਲੈਕਚੁਅਲ? ਇੰਨੀ ਵੱਡੀ ਇਨਸਾਨੀ ਤਾਰੀਖ ਦੀ ਹਿਜਰਤ ਹੋਈ ਹੋਏ, ਕਤਲੋਗਾਰਦ ਹੋਈ ਹੋਏ। ਸੋ ਜਿਵੇਂ ਮੈਂ ਕਿਹਾ ਸੀ ਵੀ ਇਸ ਜਵਾਬ ਦਾ, ਮੈਂ ਵੀ ਇਸ ਸਵਾਲ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਮਿਸ ਹੋਇਆ, ਕਿੱਥੇ ਉਸ ਧਰਤੀ ਤੇ ਜਿੱਥੇ ਗੁਰੂ ਸਾਹਿਬ ਖੁਦ ਇਸ ਗੱਲ ਨੂੰ ਯਕੀਨੀ ਬਣਾਉਂਦੇ ਸੀ ਕਿ ਸਿੱਖ ਵਿਦਿਆ ਲੈਣ, ਖੁਦ ਗੁਰੂ ਕਲਗੀਧਰ ਪਾਤਸ਼ਾਹ ਫਾਰਸੀ ਦੇ, ਸੰਸਕ੍ਰਿਤ ਦੇ, ਬ੍ਰਿਜ ਭਾਸ਼ਾ ਦੇ, ਹਰ ਜ਼ਬਾਨ ਦੇ ਕਿਸ ਲੈਵਲ ਦੇ ਉਹ ਸਕਾਲਰ ਨੇ। ਲੇਕਿਨ ਕਿਉਂ ਇਹ ਮਿਸ 52 ਕਵੀ, ਇਹ ਕੋਈ ਸਿਰਫ ਕਵਿਤਾਵਾਂ ਸੁਣਨੀ ਨਹੀਂ ਸੀ ਕਿ ਉਸ ਖਿੱਤੇ ਦੇ ਵਿੱਚ ਤੁਸੀਂ ਇੰਟੈਲੈਕਟ ਨੂੰ, ਜਦੋਂ ਇੱਕ ਕਵੀ ਆਪਣੀ ਰਚਨਾ ਦਿੰਦਾ ਹੈ, ਦੂਸਰਾ ਉਹਦੇ ਨਾਲ ਕੋਟ ਕਰਦਾ ਹੈ, ਕਲਾਕਾਰ ਵੀ ਅਨੰਦਪੁਰ ਸਾਹਿਬ ਦੇ ਵਿੱਚ ਸਨ, ਇੱਕ ਕੰਪਲੀਟ ਸਿੱਖ ਤਹਿਜ਼ੀਬ, ਮਹਿਜ਼ ਇੱਕ ਮਜ਼ਹਬ ਨਹੀਂ ਹੈ। ਬਹੁਤ ਵਾਰ ਸਾਡੀ ਸਟ੍ਰੈਸ ਸਿਰਫ ਸਿੱਖ ਧਰਮ ਦੀ ਵੱਖਰੀ ਆਈਡੈਂਟੀਟੀ ਤੇ ਹੈ, ਸਿੱਖ ਸਿਵਲਾਈਜੇਸ਼ਨ ਸੀ, ਸਿੱਖ ਤਹਿਜ਼ੀਬ ਸੀ। ਔਰ 230 ਵਰੇ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਪੰਥ ਸਾਜਿਆ ਜਾਂਦਾ ਹੈ। ਉਹ ਇਨਸਾਨ ਘੜਿਆ ਗਿਆ ਉਸ, ਜਿਹਦੇ ਕੋਲ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਲਫ਼ਜ਼ ਅਸੀਂ ਦੁਹਰਾਉਂਦੇ ਹਾਂ ਕਿ ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਜਿਹੜਾ ਇੰਟੈਲੈਕਟ ਹੈ ਦੈਟ ਸ਼ੁੱਡ ਬੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਅਰਦਾਸ 'ਚ ਸਾਡੇ ਅਲਫਾਜ਼ ਨੇ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੁਣ ਅਸੀਂ ਵਿੱਚ ਪੱਤ ਵੀ ਵਾੜ ਲਿਆ ਹੋਇਆ ਆਪ ਹੀ ਇਹ। ਔਰ ਸਰ ਕਪੂਰ ਸਿੰਘ ਜਦੋਂ ਉਹਨੂੰ ਟਰਾਂਸਲੇਟ ਕਰਦੇ ਸੀ, ਇੰਟੈਲੈਕਚੁਅਲ ਸੋਫਿਸਟੀਕੇਸ਼ਨ, ਕਿ ਮਤ ਦਾ ਰਾਖਾ, ਕਿ ਹੇ ਵਾਹਿਗੁਰੂ ਮਤ ਉੱਚੀ ਦੇ, ਕਿ ਜਿੱਥੇ ਇੰਟੈਲੈਕਚੁਅਲ ਸੋਫਿਸਟੀਕੇਸ਼ਨ ਹੋਏ, ਰਾਈਟ ਔਰ ਰੋਂਗ ਨੂੰ ਅਸੀਂ ਡਿਸਰਨ ਕਰ ਸਕੀਏ। ਪਰ ਅਸੀਂ ਹਰ ਚੀਜ਼ ਨੂੰ ਕਿਤੇ ਨਾ ਕਿਤੇ ਉਸ ਨੂੰ ਭੁਲਾਇਆ। ਔਰ ਮੈਨੂੰ ਇਹ ਕਹਿਣ 'ਚ ਦੁੱਖ ਮਹਿਸੂਸ ਹੁੰਦਾ ਹੈ ਕਿ ਸਾਡੇ ਇੰਟੈਲੈਕਚੁਅਲ, ਬੁੱਧੀਜੀਵੀ, ਸਕਾਲਰ, ਲਿਖਾਰੀ ਉਹ ਸਮੇਂ ਦੇ ਹਾਣ ਦੇ ਹੋ ਨਹੀਂ ਸਕੇ। ਤੇ ਜੇ ਕੋਈ ਹੋਏ ਵੀ ਨੇ ਜਾਂ ਅੱਜ ਹੈ ਵੀ ਨੇ ਆਪਣੇ ਆਪਣੇ, ਸਾਡਾ ਦਾਇਰਾ ਕਾਰ ਵੀ ਆਪਣੇ ਲੋਕਾਂ ਤੱਕ ਹੀ ਆ। ਆਪਣੀ ਪੀੜ ਬਾਹਰ ਨਿਕਲ ਕੇ ਸੁਣਾਉਣ ਵਾਲੀ ਗੱਲ ਬਹੁਤ ਵੱਡੇ ਲੈਵਲ ਤੇ ਮਿਸਿੰਗ ਹੈ। ਜਿਹੜੀ ਤੁਸੀਂ ਇੱਕ ਬਹੁਤ ਵੱਡੀ ਚੁਣੌਤੀ ਅੱਜ ਦੇ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ ਦੇ ਅੱਗੇ, ਜੋ ਸੋ ਕਾਲਡ ਅਸੀਂ ਕਹਿ ਸਕਦੇ ਹਾਂ, ਦਿਖਾਵੇ ਦੇ ਨਜ਼ਰ ਆਉਂਦੇ ਨੇ, ਰੱਖੀ ਹੈ ਡਾਕਟਰ ਸਾਹਿਬ। ਇਹ ਗੱਲ ਅੱਜ ਸੋਚਣ ਵਾਲੀ ਵੀ ਹੈ ਕਿ ਅੱਜ ਸਾਡੀ ਲੋੜ ਬੜੀ ਵੱਡੀ ਹੈ ਇਹੋ ਜਿਹੇ ਸਾਹਿਤ ਦੀ, ਜਾਂ ਇਹ ਚੇਤਨਾ ਦੀ, ਜਾਂ ਐਕਟਿਵਿਜ਼ਮ ਦੀ। ਜਿਵੇਂ ਤੁਸੀਂ ਆਪਣੇ ਬਹੁਤ ਅੱਛੇ ਕੱਲ੍ਹ ਸੈਮੀਨਾਰ ਦੇ ਵਿੱਚ ਇਸ ਕਨਵੈਨਸ਼ਨ 'ਚ ਪਾਸਟ ਦੇ ਨਾਲ ਫਿਊਚਰ ਦੀ ਗੱਲ ਕੀਤੀ ਹੈ, ਭਵਿੱਖ ਦੀ। ਬੇਸ਼ੱਕ ਉਹ ਆਪਣੇ ਆਪ 'ਚ ਇੱਕ ਮਿਸਾਲੀ ਹੈ। ਅਸੀਂ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਇੰਟਰਨੈਟ 'ਤੇ, YouTube 'ਤੇ ਇਹ ਸਾਰੀ ਰਿਕਾਰਡਿੰਗ ਮਿਲ ਜਾਏਗੀ।
ਪਰ ਉਹ ਤੋਂ ਥੋੜ੍ਹਾ ਜਿਹਾ ਹਟਵਾਂ ਇੱਕ ਸਵਾਲ ਦੇ ਵਿੱਚ ਕਾਫੀ ਕੁਝ ਆ ਜਾਣਾ ਜੀ। ਡਾਕਟਰ ਸਾਹਿਬ, ਜਿਹੜੀ ਮੌਜੂਦਾ ਸਿੱਖ ਰਾਜਨੀਤੀ ਹੈ, ਇਹਦੇ ਵਿੱਚ ਧਰਮ ਤੇ ਰਾਜਨੀਤੀ ਵਾਲੇ ਪ੍ਰਸੰਗ ਨੂੰ ਅਸੀਂ ਜੇ ਦੇਖਦੇ ਹਾਂ, ਕਿਤੇ ਮਰਜ਼ਾਦਾ ਨੂੰ ਲੈ ਕੇ ਵਿਵਾਦ, ਕਿਤੇ ਕੈਲੰਡਰ ਨੂੰ ਲੈ ਕੇ, ਕਿਤੇ ਇਸ ਤੋਂ ਇਲਾਵਾ ਅਕਾਲੀ ਲੀਡਰਸ਼ਿਪ ਵਾਲਾ ਜਿਹੜਾ ਰੋਲ ਹੈ, ਅਸਲੀ ਅਕਾਲੀ ਨਕਲੀ ਅਕਾਲੀ, ਫਿਰ ਜਿਹੜੇ ਯੂਥ ਹੈ, ਐਕਟਿਵਿਸਟ ਆਉਂਦੇ ਨੇ, ਯੂਥ ਉਹ ਨਾਇਕ ਵੀ ਬਣਦੇ ਨੇ, ਪਰ ਫਿਰ ਕੋਈ ਨਾ ਕੋਈ ਕਾਰਨ ਵਜ੍ਹਾ ਬਣਦੀ ਹੈ, ਫਿਰ ਅਸੀਂ ਜ਼ੀਰੋ 'ਤੇ ਆ ਜਾਂਦੇ ਹਾਂ। ਜਿਹੜੀ ਇਸ ਤਰ੍ਹਾਂ ਦੇ ਖਿਲਾਰੇ ਨੂੰ ਹੋਰ ਖਿਲਾਲਣ ਦੀ ਥਾਂ 'ਤੇ ਕਈ ਖਿਲਾਰੇ ਦੇ ਵਿੱਚ ਹੀ ਸਵਾਦ ਮਹਿਸੂਸ ਕਰਦੇ ਨੇ, ਉਹ ਦੋ ਚਾਰ ਹੋਰ ਇਹੋ ਜਿਹੀਆਂ ਆਪਸੀ ਦੂਰੀਆਂ ਕ੍ਰੀਏਟ ਕਰਕੇ ਚਲੇ ਜਾਂਦੇ ਨੇ, ਜਦ ਕਿ ਵੱਜਵੇਂ ਰੂਪ ਦੇ ਵਿੱਚ ਅੱਜ ਪਹਿਲ ਕਾਹਦੀ ਹੋਵੇ ਕਿ ਕੌਮਾਂਤਰੀ ਪੱਧਰ 'ਤੇ ਸਿੱਖਾਂ ਦੀ ਜਿਹੜੀ ਸਿੱਖ ਤਹਿਜ਼ੀਬ, ਜਿਸ ਨੂੰ ਬੜਾ ਪਿਆਰਾ ਸ਼ਬਦ ਤੁਸੀਂ ਕਿਹਾ, ਸਿੱਖ ਸਿਵਲਾਈਜੇਸ਼ਨ, ਸਿੱਖ ਸਭਿਅਤਾ ਸੰਸਾਰ ਦੀ ਰਹਿਨੁਮਾਈ ਕਰ ਸਕੇ। ਪਹਿਲਾਂ ਅਸੀਂ ਉਸ ਤੋਂ ਚੇਤਨ ਹੋ ਸਕੀਏ। ਦੇਖੋ, ਹਜ਼ਰਤ ਮੁਹੰਮਦ ਸਾਹਿਬ ਇਸਲਾਮ ਦੇ ਬਾਨੀ ਨੇ, ਔਰ ਉਹਨਾਂ ਦੇ ਜਿਉਂਦੇ ਜੀ ਔਰ ਉਹਨਾਂ ਤੋਂ ਬਾਅਦ ਇਸਲਾਮਿਕ ਸਿਵਲਾਈਜੇਸ਼ਨ ਬਗਦਾਦ ਦੇ ਵਿੱਚ ਬੜੇ ਸੁਚਾਰੂ ਢੰਗ ਨਾਲ ਐਸਟੈਬਲਿਸ਼ ਹੋਈ, ਜਿਹਦੇ ਵਿੱਚ ਬਹੁਤ ਵੱਡੀਆਂ ਲਾਇਬ੍ਰੇਰੀ, ਸਕਾਲਰਸ਼ਿਪਸ, ਉਹਨਾਂ ਦੇ ਜਿਹੜੇ ਤੁਸੀਂ ਖਲੀਫਾ ਅਬੂ ਬਕਰ ਜਾਂ ਹਜ਼ਰਤ ਉਮਰ ਜਾਂ ਦੂਸਰਾ ਦੇਖਦੇ ਹੋ, ਤੇ ਇਹ ਤੁਸੀਂ ਜੇ ਉਸ 7ਵੀਂ 8ਵੀਂ 9ਵੀਂ ਸਦੀ ਤੋਂ ਲੈ ਕੇ ਉਸ ਪੀਰੀਅਡ 'ਚ ਦੇਖੋ ਤੇ ਇਸਲਾਮ ਦਾ ਜਿਹੜਾ ਬੈਸਟ ਹੈ ਉਹ ਬਾਹਰ ਆ ਰਿਹਾ ਸੀ। ਫਿਰ ਉਹਨਾਂ ਦੇ ਜਿਹੜੇ ਉਲਮਾ ਸੀ, ਸਕਾਲਰ ਸੀ, ਉਹ ਕਿਸ ਡਿਬੇਟ ਦੇ ਵਿੱਚ ਫਸੇ, ਉਹਦੀ ਇੱਕ ਉਦਾਹਰਣ ਜਦੋਂ ਚੰਗੇਜ਼ ਖਾਨ ਜਾਂ ਹਲਾਕੂ ਨੇ ਬਗਦਾਦ ਦੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ। ਇਸ ਗੱਲ ਦਾ ਧਿਆਨ ਰਹੇ ਕਿ ਚੰਗੇਜ਼ ਖਾਨ ਕੋਈ ਮੁਸਲਮਾਨ ਨਹੀਂ ਸੀ, ਖਾਨ ਉਹਨਾਂ ਦਾ ਟ੍ਰਾਈਬ ਸੀ, ਬਾਅਦ 'ਚ ਉਹਦਾ ਮੁੰਡਾ ਕੁਬਲੇ ਖਾਨ ਇਸਲਾਮ 'ਚ ਆਇਆ, ਔਰ ਉਹਨੇ ਹਿਲਾ ਕੇ ਰੱਖ ਦਿੱਤਾ, ਉਹਨੇ ਡਿਸਟਰੋਏ ਕਰ ਦਿੱਤਾ ਲੋਕ ਸਟਾਕ ਐਂਡ ਬੈਰਲ। ਔਰ ਉਹਦੇ ਬਾਰੇ ਇੱਕ ਇਸਲਾਮਿਕ ਸਕਾਲਰ ਨਾਲ ਇੱਕ ਡਿਸਕਸ਼ਨ ਦੇ ਵਿੱਚ ਪੁੱਛਿਆ ਉਹਨੂੰ ਸਵਾਲ ਕਿ ਵੀ ਕੀ ਕਾਰਨ ਸੀ ਕਿ ਇਹ ਜਿਹੜੀ ਸਿਵਲਾਈਜੇਸ਼ਨ ਇਸਲਾਮ ਦੀ ਜਿਹਨੇ ਇੰਨੀ ਤਰੱਕੀ ਕੀਤੀ ਇੰਟੈਲੈਕਟ ਦੇ ਲੈਵਲ ਤੇ, ਉਹ ਡਿਸਟਰੋਏ ਹੋਈ। ਉਹਨੇ ਕਿਹਾ ਜੀ ਗੱਲ ਇਹ ਹੈ ਕਿ ਵੀ ਜਦੋਂ ਉਹ ਚੰਗੇਜ਼ ਖਾਨ ਔਰ ਉਹਦੇ ਸਕਸੈਸਰ ਹਲਾਕੂ ਔਰ ਫੌਜ ਲੈ ਕੇ ਤੁਰੇ ਹੋਏ ਸੀ ਤੇ ਬਗਦਾਦ ਦੇ ਵਿੱਚ ਇਸਲਾਮਿਕ ਉਲਮਾ ਇਸ ਡਿਬੇਟ 'ਚ ਸੀ ਕਿ ਕਾਂ ਨੂੰ ਮਾਰਨਾ ਹਲਾਲ ਹੈ ਕਿ ਹਰਾਮ ਹੈ। ਸੋ ਮੈਂ ਇਹ ਸਮਝਦਾ ਵੀ ਅੱਜ ਜਿਹੜੀਆਂ ਮੈਟਰਸ ਦੇ ਉੱਤੇ ਸਾਡੀ ਕੌਮ ਦਾ ਇੱਕ ਵੱਡਾ ਹਿੱਸਾ ਉਲਝਿਆ ਹੋਇਆ ਜਾਂ ਉਲਝਾਇਆ ਗਿਆ ਜਾਂ ਆਪੇ ਫਾਥੜੀਏ ਤੈਨੂੰ ਕੌਣ ਛਡਾਏ, ਅਸੀਂ ਉਸ ਲੈਵਲ ਤੇ ਹੈ, ਇਹ ਬਿਲਕੁਲ ਅਨਨੀਡਡ ਹੈ। ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜਦੀਆਂ ਨੇ ਉਦੋਂ ਤੁਹਾਡਾ ਗੋਲ ਫਿਕਸ ਹੋਣਾ ਚਾਹੀਦਾ ਹੈ। ਆਪਣੀ ਐਨਰਜੀਜ਼ ਨੂੰ ਤੁਸੀਂ ਇੱਕ ਥਾਂ ਤੇ ਜੋੜ ਕੇ ਰੱਖਦੇ ਹੋ। ਠੀਕ ਹੈ, ਸਾਡੇ ਖਿਲਾਫ ਵਾਰ ਵਿੱਢੀ ਹੋਈ ਹੈ, ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਸਾਰੇ ਪਾਸਿਓਂ ਹੈ। ਜੇ ਮੁਗਲਿਆ ਸਲਤਨਤ ਦੇ ਵੇਲੇ ਉਹ ਪ੍ਰਿਥੀ ਚੰਦ ਦੇ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹ ਸਰਕਾਰੀ ਆਊਟਫਿਟ ਸੀ ਇੱਕ ਤਰੀਕੇ ਨਾਲ, ਗੁਰੂ ਸਾਹਿਬਾਨ ਦੇ ਆਪਣੇ ਪਰਿਵਾਰਾਂ 'ਚੋਂ ਖੜੇ ਕੀਤੇ ਹੋਏ ਸੀ। ਲੇਕਿਨ ਸਿੱਖਾਂ ਨੂੰ ਇਹ ਕਲੀਅਰ ਸੀ ਕਿ ਭਾਈ ਅਸੀਂ ਫੋਕਸ ਆਪਣੀ ਪੋਲੀਟੀਕਲ ਪਾਵਰ ਵੱਲ ਹੈ, ਉਸ ਤੋਂ ਬਾਅਦ ਆਪੇ ਹੀ ਕਾਬੂ ਹੋ ਜਾਣਗੇ, ਔਰ ਉਵੇਂ ਹੋਇਆ ਵੀ ਹੈ। ਸੋ ਮੈਂ ਸਮਝਦਾ ਵੀ ਇਹ ਅੱਜ ਦੇ ਪੀਰੀਅਡ 'ਚ ਕੁਝ ਚੀਜ਼ਾਂ ਦੇਖੋ, ਜਦੋਂ ਧਰਮ ਵਕਤ ਦੇ ਨਾਲ ਗਰੋ ਹੁੰਦੇ ਨੇ, ਹਰ ਮਜ਼ਹਬ ਦਾ ਵੀ ਇੱਕ ਐਵੋਲੂਸ਼ਨ ਹੁੰਦਾ, ਔਰ ਸਿੱਖੀ ਦੀ ਇਹ ਖੂਬਸੂਰਤੀ ਹੈ ਕਿ ਸਾਡੀ ਟ੍ਰੇਨਿੰਗ ਟਿਊਨਿੰਗ ਤਾਂ ਐਕਸਟਰਾ ਮਾਡਰਨ ਹੈ, ਔਰ ਜਿਹੜੇ ਇਨਹੈਰੈਂਟ ਪ੍ਰਿੰਸੀਪਲਸ ਨੇ ਗੁਰੂ ਗ੍ਰੰਥ ਸਾਹਿਬ 'ਚ ਉਹ ਐਟਰਨਲ ਨੇ। ਸਾਨੂੰ ਵਕਤ ਦੇ ਨਾਲ ਹੁਣ ਕਿਸੇ ਹੋਰ ਦੀ ਪ੍ਰੋਬਲਮ, ਜਿਵੇਂ ਐਵੋਲੂਸ਼ਨ ਹੈ ਕ੍ਰਿਸਚੀਅਨਿਟੀ ਦੀ ਜਾਂ ਇਸਲਾਮ ਦੀ ਪ੍ਰੋਬਲਮ ਹੋਏਗੀ ਕਿ ਕਿਉਂਕਿ ਉਹਨਾਂ ਨੇ ਆਪਣੇ ਢੰਗ ਦੇ ਨਾਲ ਕਿਹਾ, ਸਾਡੇ ਲਈ ਉਹ ਡਾਰਵਿਨਿਜ਼ਮ ਹੈ ਜਾਂ ਉਹ ਬਿਗ ਬੈਂਗ ਥਿਊਰੀ ਹੈ ਜਾਂ ਜਿਵੇਂ ਉਤਪਜ ਸੇਤਜ, ਉਸ ਰਾਹੀਂ ਪ੍ਰੋਗਰੈਸ ਹੁੰਦੀ ਹੈ, ਵਨ ਸਾਈਡ ਤੋਂ ਕਲਾਸ ਮੈਮੇਲੀਆ ਤੱਕ ਆਉਂਦਾ, ਕੋਈ ਸਾਨੂੰ ਨਹੀਂ ਹੈ। ਕਿਉਂਕਿ ਗੁਰੂ ਸਾਹਿਬਾਨ ਨੇ ਇਸ ਗੱਲ ਦੇ ਉੱਤੇ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ, ਸੋ ਇਸ ਸਾਡੀ ਕੋਈ ਪ੍ਰੋਬਲਮ। ਇਹਦੇ ਬਾਵਜੂਦ ਅਸੀਂ ਉਸ ਕਿਸਮ ਦੀਆਂ ਬਾਉਂਡਰੀਜ਼ ਕ੍ਰੀਏਟ ਕਰ ਰਹੇ ਹਾਂ, ਉਸ ਕਿਸਮ ਦਾ ਐਕਸਕਲੂਸਿਵਿਜ਼ਮ ਕਰ ਰਹੇ ਹਾਂ। ਦੂਜੇ ਮਜ਼ਹਬਾਂ ਦਾ ਜ਼ੋਰ ਲੱਗਾ ਹੈ ਵੀ ਕਿਹਨੂੰ ਉਹਨਾਂ ਨੇ ਆਪਣਿਆਂ 'ਚ ਲਿਆਉਣਾ, ਤੇ ਸਾਡਾ ਲੱਗਾ ਹੋਇਆ ਵੀ ਤੂੰ ਵੀ ਸਿੱਖ ਨਹੀਂ, ਤੂੰ ਵੀ ਸਿੱਖ ਨਹੀਂ, ਉਹ ਵੀ ਵਿਚਾਰਕ ਮਤਭੇਦ। ਔਰ ਮੈਨੂੰ ਇਹ ਗੱਲ ਵੀ, ਜਿਵੇਂ ਮੈਂ ਇੰਟੈਲੈਕਟ ਦੇ ਹਵਾਲੇ ਨਾਲ ਗੱਲ ਕੀਤੀ, ਮੈਨੂੰ ਇਹ ਵੀ ਸਮਝ ਤੋਂ ਮੈਂ ਕਈ ਵਾਰ ਮੈਨੂੰ ਇਹ ਗੱਲ ਤਕਲੀਫ ਦਿੰਦੀ ਹੈ ਕਿ ਇੱਕ ਸਿਵਲਾਈਜ਼ ਤਰੀਕੇ ਨਾਲ ਡਿਸਕਸ਼ਨ, ਡਿਬੇਟ, ਡਾਈਸੈਂਟਿੰਗ ਪੁਆਇੰਟ ਆਫ ਵਿਊ, ਜਿਨ੍ਹਾਂ ਦੇ ਗੁਰੂ ਸਾਹਿਬਾਨ ਨੇ ਕਿਹਾ ਹੋਏ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਆ ਕਿਛ ਕਹੀ ਹੈ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਜੇ ਅਸੀਂ ਵਿਰੋਧੀ ਪੁਆਇੰਟ ਨੂੰ ਸੁਣ ਹੀ ਨਹੀਂ ਸਕਦੇ, ਔਰ ਤੁਸੀਂ ਖੁਦ ਲੋਕਲ 'ਚ ਇਨਵੋਲਵ ਹੁੰਦੇ ਹੋ ਗੁਰਦੁਆਰਿਆਂ ਦੀਆਂ ਇਕੱਤਰਤਾਵਾਂ ਦੇ ਵਿੱਚ,
ਕਿਸ ਲੈਵਲ ਦਾ ਵਰਤਾਰਾ ਹੈ। ਹੁਣ ਜਦੋਂ ਤੁਸੀਂ ਸਿੱਧ ਗੋਸ਼ਟ ਬਾਣੀ ਦੇਖੋ, ਜੀ ਸਿੱਧਾਂ ਦਾ ਵਰਤਾਰਾ ਕੀ ਹੈ, ਉਹ ਗੁਰੂ ਨਾਨਕ ਸਾਹਿਬ ਨੂੰ ਬਾਲ ਕੇ, ਜਿਵੇਂ ਜੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਜੋੜ ਕੇ ਦੇਖੋ, ਸਿੱਧ ਪੁੱਛਣ ਸੁਣ ਬਾਲਿਆ ਮਾਤ ਲੋਕ ਵਿੱਚ ਕਿਹਾ, ਉਹ ਬਾਲਕ ਜਦੋਂ ਤੁਸੀਂ ਕਿਸੇ ਨੂੰ ਕਹੋ ਨਾ, ਜਿਵੇਂ ਉਹ ਬਾਦਲ ਨੂੰ ਜੇ ਕਿਸੇ ਪ੍ਰੈਸ ਕਾਨਫਰੰਸ ਸਵਾਲ ਪੁੱਛਿਆ ਉਹਨੇ, ਇੱਕ ਯੰਗ ਜਰਨਲਿਸਟ ਨੇ, ਉਹ ਕਹਿੰਦਾ ਬਹਿ ਜਾ ਕਾਕਾ, ਜਿੰਨੀ ਤੇਰੀ ਉਮਰ ਹੈ ਇੰਨਾ ਮੇਰਾ ਪੋਲਿਟਿਕਸ ਤਜਰਬਾ ਹੈ। ਮਤਲਬ ਇਹ ਇੱਕ ਕਿਸੇ ਆਰਗੂਮੈਂਟ ਨੂੰ ਕਿਲ ਕਰਨ ਦਾ ਤਰੀਕਾ ਹੁੰਦਾ ਹੈ ਨਾ। ਹੁਣ ਉਹ ਬਾਲਕ ਕਹਿੰਦੇ ਨੇ ਤੇ ਬਾਬਾ ਆਖੇ ਨਾਥ ਜੀ। ਹੁਣ ਇੱਥੋਂ ਡਿਬੇਟ ਸ਼ੁਰੂ ਹੁੰਦੀ ਹੈ ਔਰ ਇੱਕ ਸਟੇਜ ਆਉਂਦੀ ਫਿਰ ਉਹ ਹੈ ਕਿ ਸਿੱਧ ਜਿਹੜੇ ਨੇ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਇਹ ਇੱਕ ਡਿਬੇਟ ਦਾ ਕਿ ਭਾਈ ਜਿੱਥੇ ਡਾਈਸੈਂਟਿੰਗ ਹੈ, ਦੂਸਰਾ ਨੋ ਮੈਟਰ ਕਿੰਨਾ ਡਿਸਰਿਸਪੈਕਟਫੁਲ ਹੁੰਦਾ ਹੈ, ਤੁਸੀਂ ਡਾਇਲੌਗ ਨੂੰ ਰਿਸਪੈਕਟਫੁਲੀ ਤੋਰਨਾ ਹੈ ਔਰ ਅੱਗੇ ਪਹੁੰਚਾਉਣਾ ਹੈ। ਸੋ ਇਹ ਵੀ ਇੱਕ ਪਾਰਟ ਮਾਈਨਸ ਹੈ। ਇਹੀ ਕਾਰਨ ਹੈ ਕਿ ਜਿਹੜਾ ਜਿੱਥੇ ਫਸ ਗਿਆ ਉਹ ਸਮਝਦਾ ਜੋ ਮੈਂ ਕਹਿੰਦਾ ਇਹ ਮਰਿਆਦਾ ਹੈ, ਜੋ ਮੈਂ ਕਹਿੰਦਾ ਉਹੀ ਸਾਰਾ ਪਾਰਟ ਹੈ। ਹਾਲਾਂ ਦੇਖੋ, ਇੱਕ ਮਰਿਆਦਾ ਅਸੀਂ ਕੋਡ ਨੂੰ ਕਹਿੰਦੇ ਆ ਨਾ, ਹਾਂਜੀ, ਕੋਡ ਆਫ ਕੰਡਕਟ ਹੈ। ਹੁਣ ਜਿਨ੍ਹਾਂ ਨੇ 15 20 25 30 ਸਾਲ ਦੀਆਂ ਡਿਸਕਸ਼ਨਸ ਡੈਲੀਬਰੇਸ਼ਨ ਨਾਲ ਮਰਿਆਦਾ ਬਣਾਈ ਨਹੀਂ, ਉਹਨਾਂ ਨੇ, ਇਹ ਵੀ ਗਲਤ ਲਫ਼ਜ਼ ਹੁੰਦਾ ਹੈ। ਮਰਿਆਦਾ ਗੁਰੂ ਗ੍ਰੰਥ ਸਾਹਿਬ 'ਚ ਐਗਜ਼ਿਸਟ ਕਰਦੀ ਸੀ। ਸਿੱਖ ਰਹਿਤਨਾਮੇ ਜਿਹੜੇ ਓਵਰ ਏ ਪੀਰੀਅਡ ਆਫ ਟਾਈਮ, ਜਿਨ੍ਹਾਂ 'ਚ ਕਾਫੀ ਕੁਛ ਜਿਹੜਾ ਉਹ ਮਿਕਸ ਹੋਇਆ, ਰਹਿਤਨਾਮਾ ਭਾਈ ਚੋਪਾ ਸਿੰਘ, ਭਾਈ ਦੇਸਾ ਸਿੰਘ, ਭਾਈ ਨੰਦ ਲਾਲ, ਭਾਈ ਪ੍ਰਹਿਲਾਦ ਸਿੰਘ, ਫਿਰ ਸੀਨਾ ਬਸੀਨਾ ਟ੍ਰੈਡੀਸ਼ਨ, ਉਸ ਸਾਰੇ ਚੋਂ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਉਹ ਰੂਪ ਨਿਕਲਦਾ ਹੈ। ਉਹਦੇ 'ਚ ਵੀ 2-4% ਜਦੋਂ ਫਾਈਨਲ ਹੋ ਹੀ ਰਿਹਾ, ਉਹਦੇ 'ਚ ਉਹਨਾਂ ਨੇ ਰਸਤਾ ਰੱਖ ਲਿਆ, ਜਿਵੇਂ ਮਾਸ ਖਾਣ ਨਾਲ ਸੀ, ਝਟਕਾ ਹਲਾਲ ਜਾਂ ਰਾਗਮਾਲਾ ਨਾਲ ਸੀ। ਉਹ ਕਿੰਨੇ ਔਰ ਉਹ 70 ਸਾਲ ਪਹਿਲਾਂ ਲਗਭਗ ਉਹ ਫਾਈਨਲਾਈਜ਼ ਕਰਦੇ ਨੇ। ਹੁਣ ਅੱਜ ਜਿਹੜਾ ਮਰਜ਼ੀ ਉੱਠ ਕੇ ਗਿਆ ਜੀ ਨਹੀਂ ਉਹ ਖਰੜਾ ਸੀ, ਉਹ ਇੱਧਰ ਸੀ, ਉਹ ਉਧਰ ਸੀ, ਇਹ ਮੈਂ ਸਮਝਦਾ ਵੀ ਡਿਨਾਇਲ ਹੈ। ਔਰ ਅੱਜ ਅਸੀਂ ਨਵੇਂ ਪੈਰਾਮੀਟਰ ਸੈੱਟ ਕਰ ਰਹੇ ਹਾਂ, ਡਿਸਾਈਡ, ਇਹ ਬਿਲਕੁਲ ਅਨਨੀਡਡ ਹੈ। ਇਹ ਫਰਦਰ ਡਿਵਾਈਡ ਕਰਨ ਦੀ ਲਾਈਨ ਹੈ ਕਮਿਊਨਿਟੀ ਨੂੰ। ਤੇ ਸਾਡਾ ਫੋਕਸ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਜਿਹੜੀ ਪੋਲੀਟੀਕਲ ਪਾਵਰ ਹੈ ਉਹ ਸਾਰਾ ਪਲੇ ਉਹਨੂੰ ਜਿਹੜਾ ਲੈਵਲ ਗਰਾਊਂਡ ਕਰ ਦਿੰਦਾ ਹੈ। ਦੁਸ਼ਮਣ ਜਿਹੜੇ ਨੇ ਉਹ ਮਿੱਤਰ ਬਣ ਜਾਂਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਤੁਸੀਂ ਜਿੱਥੇ ਕਨਕਲੂਡ ਕੀਤਾ ਗੱਲ, ਉਸ ਤੋਂ ਵੱਡਾ ਕੋਈ ਸੁਨੇਹਾ ਨਹੀਂ। ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ, ਤੇ ਭਾਈ ਗੁਰਦਾਸ ਜੀ ਦੇ ਸ਼ਬਦ ਤੇ ਤੁਹਾਡਾ ਸੁਨੇਹਾ ਅੱਜ ਦੀ ਇਸ ਗੱਲਬਾਤ ਤੇ ਚੈਨਲ ਪੰਜਾਬੀ ਗਲੋਬਲ ਪੰਜਾਬ ਵੱਲੋਂ ਅਸੀਂ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਆਲ ਦਾ ਬੈਸਟ। ਤੁਹਾਡੇ ਹਮੇਸ਼ਾ ਤੁਹਾਡੀਆਂ ਲਿਖਤਾਂ ਵੀ ਸੋਸ਼ਲ ਮੀਡੀਆ ਤੇ ਤੁਸੀਂ ਯਾਦ ਦਹਾਨੀ ਕਰਵਾਉਂਦੇ ਰਹਿੰਦੇ ਹੋ, ਮੈਂ ਫੋਲੋ ਵੀ ਕਰਦਾ ਤੁਹਾਨੂੰ। ਔਰ ਮੈਂ ਸਮਝਦਾ ਵੀ ਤੁਸੀਂ ਇੱਕ ਇੰਟੈਲੈਕਚੁਅਲ ਲੈਵਲ ਦੇ ਉੱਤੇ ਜਿੱਥੇ ਸਿੱਖੀ ਨੂੰ ਇੰਟਰਪ੍ਰੇਟ ਕਰਦੇ ਹੋ, ਉੱਥੇ ਪੋਲੀਟੀਕਲੀ ਵੀ ਪੂਰੀ ਤਰ੍ਹਾਂ ਸਜਗ ਹੋ। ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਜੀ, ਬਹੁਤ ਸ਼ੁਕਰੀਆ। ਇਸ ਦੇ ਨਾਲ ਹੀ ਸਮੂਹ ਦਰਸ਼ਕਾਂ ਦਾ ਧੰਨਵਾਦ। ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਇਹਨਾਂ ਵਿਚਾਰਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮੇਟਦੇ ਹਾਂ। ਹਾਰਦਿਕ ਧੰਨਵਾਦ।